ਪੰਜਾਬੀ ਰੇਡੀਓ ਯੂਐਸਏ ਤੇ ਤੁਸੀਂ ਜੁੜੇ ਹੋਏ ਹੋ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦਾ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜਨਗੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ, ਉਹਨਾਂ ਦੇ ਨਾਲ ਕੁਝ ਅਹਿਮ ਖਬਰਾਂ ਤੇ ਆਪਾਂ ਕਰਾਂਗੇ ਚਰਚਾ। ਖਬਰਾਂ ਵੱਲ ਵਧਾਂਗੇ, ਪੰਜਾਬ ਦੇ ਵਿੱਚ ਅਹਿਮ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਤੇ ਝਾਤਖੋਰੀ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਸਪਾਂਸਰਜ਼ ਉੱਤੇ ਇੱਕ ਨਜ਼ਰ ਮਾਰ ਲੈਂਦੇ ਹਾਂ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਵਧੀਆ ਸੇਵਾਵਾਂ ਦੇਣਗੇ। 408 272 2500 ਇਹਨਾਂ ਦਾ ਨੰਬਰ ਹੈ ਜੀ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਚ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ ਨੰਬਰ ਡਾਇਲ ਕੀਤਾ ਜਾ ਸਕਦਾ ਜੀ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਵੀ ਕਰਦੇ ਨੇ, ਨਵੇਂ ਪੁਰਾਣੇ ਟਾਇਰਾਂ ਦਾ ਕੰਮ ਵੀ ਕਰਦੇ ਨੇ। ਲੋਕੇਸ਼ਨ ਹੈ ਜੀ ਸੈਂਤਾਨੇਲਾ ਦੀ। ਸੰਪਰਕ ਕੀਤਾ ਜਾ ਸਕਦਾ ਹੈ ਨੇਮਾ ਸਹੋਤਾ ਦੇ ਨਾਲ। ਨੰਬਰ ਹੈ ਜੀ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਟਰੱਕ ਦੀ ਵਧੀਆ ਸਿਖਲਾਈ ਦਿੰਦੇ ਨੇ। ਸੰਪਰਕ ਕੀਤਾ ਜਾ ਸਕਦਾ ਜੀਤ ਟਵਾਲ ਜੀ ਦੇ ਨਾਲ 559 374 4541 ਤੇ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ। ਨੰਬਰ ਹੈ 855 905 2575। ਆਪਾਂ ਵੱਧਦੇ ਮਿੰਟੂ ਗੁਰਸਰੀਗਾ ਜੀ ਦੇ ਵੱਲ ਤੇ ਉਹਨਾਂ ਦਾ ਪਹਿਲਾਂ ਕਰਦੇ ਹਾਂ ਸਵਾਗਤ ਤੇ ਫਿਰ ਉਹਨਾਂ ਤੋਂ ਜਾਣਾਂਗੇ ਅਹਿਮ ਖਬਰਾਂ ਦੀ ਤਫਸੀਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਪਹਿਲੀ ਖਬਰ ਵੱਲ ਆਪਾਂ ਵਧ ਗਏ ਤਾਂ ਕੁਮਾਰ ਵਿਸ਼ਵਾਸ ਨੂੰ ਜਿਹੜਾ ਮਾਮਲਾ ਦਰਜ ਹੋਇਆ ਸੀ ਪੰਜਾਬ ਦੇ ਵਿੱਚ, ਉਹਦੇ 'ਚ ਥੋੜੀ ਜਿਹੀ ਰਾਹਤ ਮਿਲ ਗਈ ਹੈ। ਹਾਂਜੀ, ਦੇਖੋ ਕੁਮਾਰ ਵਿਸ਼ਵਾਸ ਨੂੰ ਜਿਹੜੀ ਰਾਹਤ ਮਿਲੀ ਹੈ ਜੀ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਦੀ ਗੱਲ ਕਰ ਲਵਾਂ ਕਿ ਤਬੀਅਤ ਥੋੜੀ ਨਾਸਾਜ਼ ਆ ਜੀ ਤੇ ਜੇ ਕੋਈ ਗੁਸਤਾਖੀ ਹੋ ਜਾਵੇ ਤਾਂ ਮਾਫ ਕਰਨਾ, ਜੀ ਤਾਂ ਉਹਦੀ ਮੈਂ ਅਗੇਤਰੀ ਮਾਫੀ ਮੰਗ ਲੈਂਦਾ। ਕੁਮਾਰ ਵਿਸ਼ਵਾਸ ਨੂੰ ਰਾਹਤ ਮਿਲ ਜਾਣੀ ਸੀਗੀ, ਇਹਦਾ ਵਿਸ਼ਵਾਸ ਸਭ ਨੂੰ ਹੀ ਸੀਗਾ, ਤਕਰੀਬਨ ਜਿਹੜਾ ਵੀ ਕੋਈ ਕਾਨੂੰਨ ਦਾ ਮਾੜਾ ਮੋਟਾ ਜਾਣਕਾਰ ਸੀਗਾ। ਦੇਖੋ ਚੱਕਰ ਕੀ ਹੈ ਕਿ ਇਹ ਬੜਾ ਸਿੰਪਲ ਜਿਹਾ ਫੰਡਾ ਹੁੰਦਾ ਹੈ ਕਿ ਜਿਵੇਂ ਆਪਾਂ ਡੈਫਾਮੇਸ਼ਨ ਦੇਖਦੇ ਹਾਂ ਜਾਂ ਹੋਰ ਇਸ ਤਰ੍ਹਾਂ ਦੇ ਕੇਸ ਜਿਹੜੇ ਫਾਈਲ ਕੀਤੇ ਜਾਂਦੇ ਨੇ, ਉਹ ਅਕਸਰ ਹੁੰਦਾ ਕੀ ਆ ਕਿ ਜਿਵੇਂ ਮੰਨ ਲਓ ਜਿਸ ਸਟੇਟ ਦੇ ਵਿੱਚ ਹੋਇਆ, ਜਿਸ ਬੰਦੇ ਨੇ ਕੀਤਾ ਉਹ ਉਸ ਸਟੇਟ ਦਾ ਹੈ, ਜਿਸ ਬੰਦੇ ਖਿਲਾਫ ਹੋਇਆ ਉਸ ਸਟੇਟ ਦਾ ਹੈ, ਤਾਂ ਫਿਰ ਉਸ ਕੋਰਟ ਦੇ ਵਿੱਚ ਜਾਇਆ ਜਾਂਦਾ ਜੋ ਕਿ ਉਸ ਇਲਾਕੇ ਦੇ ਅਧਿਕਾਰ ਖੇਤਰ ਵਾਲੀ ਹੁੰਦੀ ਹੈ। ਥਰੂ ਕੋਰਟ ਜ਼ਿਆਦਾਤਰ ਮੁਕੱਦਮੇ ਦਰਜ ਹੁੰਦੇ ਨੇ, ਪਰ ਇੱਥੇ ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ ਥਰੂ ਪੁਲਿਸ ਸ਼ਿਕਾਇਤ। ਔਰ ਕਮਾਲ ਦੀ ਗੱਲ ਆ, ਬੜੀ ਦਿਲਚਸਪ ਚੀਜ਼ ਆ ਕਿ ਜੇ ਤੁਸੀਂ ਉਸ ਕੰਪਲੇਂਟ ਨੂੰ ਪੜੋਗੇ ਤਾਂ ਕੰਪਲੇਂਟ ਜਿਹੜੀ ਹੋਈ ਆ, ਸ਼ਿਕਾਇਤਕਰਤਾ ਕੀ ਲਿਖਾ ਰਿਹਾ, ਜਿਹੜਾ ਇਹਨਾਂ ਦਾ ਆਪਣਾ ਹੀ ਬੰਦਾ ਹੈ, ਉਹ ਕਹਿ ਰਿਹਾ ਵਾ ਕਿ ਅਸੀਂ ਕੋਈ ਕੰਪੇਨ ਕਰ ਰਹੇ ਸਨ ਤਾਂ ਮੀਨਵਾਈਲ ਹੋਇਆ ਕੀ ਹੈ ਕਿ ਕੋਈ ਆਉਂਦਾ ਹੈ ਨਕਾਬਪੋਸ਼ ਆਉਂਦਾ ਤੇ ਉਹ ਸਾਨੂੰ ਖਾਲਿਸਤਾਨੀ ਕਹਿ ਕੇ ਚਲੇ ਜਾਂਦਾ। ਤਦ ਹੋਇਆ ਜਦ ਇਹ ਸਟੇਟਮੈਂਟ ਅਸਰਕਾਰ ਹੋਵੇ। ਸਮਝ ਗਏ ਨਾ ਮੈਂ ਕੀ ਕਹਿ ਰਿਹਾ? ਜੀ ਜੀ ਕਿ ਉਹਨਾਂ ਦੀ ਜਿਹੜੀ ਕੰਪਲੇਂਟ ਆ ਉਹ ਇੱਕ ਅਣਪਛਾਤੇ ਬੰਦੇ ਦੇ ਕਹੇ ਤੇ ਆ। ਹੁਣ ਉਹ ਕੌਣ ਹੈ, ਕਿੱਧਰੋਂ ਆਇਆ, ਜ਼ਮੀਨ ਚੋਂ ਨਿਕਲਿਆ, ਅਸਮਾਨ ਚੋਂ ਡਿੱਗਿਆ, ਫਿਰ ਉਹ ਕਿੱਧਰ ਨੂੰ ਚਲੇ ਗਿਆ, ਨਕਾਬਪੋਸ਼। ਕਮਾਲ ਦੀ ਗੱਲ ਹੈ ਕਿ ਉਹਦੇ ਖਿਲਾਫ ਡਾਇਰੈਕਟ ਸ਼ਿਕਾਇਤ ਨਹੀਂ ਹੋ ਰਹੀ। ਇਹ ਬੜੀ ਇੰਟਰਸਟਿੰਗ ਚੀਜ਼ ਹੈ। ਸੋ ਇਸੇ ਕਰਕੇ ਇਹ ਮਾਮਲਾ ਜਿਹੜਾ ਕਾਨੂੰਨੀ ਤੌਰ ਤੇ ਬੇਹੱਦ ਕਮਜ਼ੋਰ ਸੀਗਾ, ਪਹਿਲੀ ਨਜ਼ਰ ਹੀ ਕਮਜ਼ੋਰ ਜਾਪਦਾ ਸੀਗਾ। ਹਾਂ, ਕੁਝ ਲੋਕਾਂ ਨੂੰ ਹੁੰਦਾ ਹੈ ਕਿ ਪਤਾ ਨਹੀਂ ਕੀ ਬਣ ਜਾਏਗਾ, ਪਰ ਜਿਹੜੇ ਕਾਨੂੰਨ ਦੇ ਥੋੜੇ ਜਿਹੇ ਵਾਕਫ ਹੁੰਦੇ ਉਹਨਾਂ ਨੂੰ ਪਤਾ ਕਿ ਇੰਡੀਆ ਦੇ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮਾਮਲਾ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਹੱਦ ਤੱਕ ਰਾਹਤ ਦਾ ਇਮਕਾਨ ਹੁੰਦਾ ਹੈ। ਸੋ ਇਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀਗਾ। ਮੈਨੂੰ ਲੱਗਦਾ ਕਿ ਅੱਜ ਹੀ ਤੇ ਬੀਬੀ ਅਲਕਾ ਲਾਂਬਾ ਵੀ ਪਹੁੰਚ ਗਈ ਹਾਈ ਕੋਰਟ ਦੇ ਵਿੱਚ, ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਸਾਰੇ ਹਾਈ ਕੋਰਟ 'ਚ ਜਾਊਗੇ ਔਰ ਪੰਜਾਬ ਸਰਕਾਰ ਨੂੰ ਇਹਦੇ 'ਚ ਫਟਕਾਰ ਵੀ ਪਵੇਗੀ ਔਰ ਇਹਨਾਂ ਨੂੰ ਰਾਹਤ ਵੀ ਮਿਲੇਗੀ। ਤੇਜਿੰਦਰ ਬੱਗਾ ਪਹਿਲਾਂ ਲੈ ਚੁੱਕਾ ਹੈ, ਨਵੀਨ ਬਾਅਦ 'ਚ ਲੈ ਚੁੱਕਾ ਹੈ, ਤਾਂ ਹੁਣ ਇਹ ਦੋਵੇਂ ਮਾਮਲੇ ਵੀ ਜਿਹੜੇ ਆ ਤਕਰੀਬਨ ਕਹਿ ਲਓ ਕਿ ਸਾਫ਼ ਹੁੰਦੇ ਨਜ਼ਰ ਆ ਰਹੇ ਆ। ਸੋ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਆ। ਗ੍ਰਿਫਤਾਰੀ ਤੁਸੀਂ ਹੁਣ ਕਰ ਨਹੀਂ ਸਕਦੇ ਤੇ ਇੰਟਰਮ ਜਿਹਨੂੰ ਆਪਾਂ ਰਾਹਤ ਕਹਿ ਦਿੰਦੇ ਆ ਉਹ ਮਿਲ ਗਈ ਆ। ਇਸ ਤੋਂ ਬਾਅਦ ਹੁਣ ਨੈਕਸਟ ਸੁਣਵਾਈ ਜਿਹੜੀ ਹੋਏਗੀ। ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਕੁਮਾਰ ਵਿਸ਼ਵਾਸ ਵਾਸਤੇ ਤਾਂ ਰਾਹਤ ਭਰਿਆ ਰਿਹਾ, ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਇੱਕ ਝਟਕਾ ਸਾਬਤ ਹੋ ਸਕਦਾ। ਕਿਉਂਕਿ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿ 100 ਡੰਡੇ ਵੀ ਖਾਦੇ ਤੇ 100 ਗੰਢੇ ਵੀ ਖਾਣੇ ਪਏ।
ਕਿ ਤੁਸੀਂ ਸਾਰਾ ਕੁਝ ਕੀਤਾ ਕਰਾਇਆ ਵੀ ਆ ਤੇ ਉਹਦਾ ਵਿਗੜਿਆ ਵੀ ਕੱਖ ਨਹੀਂ। ਸੋ ਇਸ ਕਰਕੇ ਇਹ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਜਾ ਕੇ ਇੱਕ ਵੱਖਰੀ ਦਿਸ਼ਾ ਨੂੰ ਤੁਰਦਾ ਨਜ਼ਰ ਆ ਰਿਹਾ। ਸੋ ਕੁਮਾਰ ਵਿਸ਼ਵਾਸ ਅੱਜ ਦੇ ਦਿਨ ਕਹਿ ਸਕਦੇ ਹਾਂ ਕਿ ਇੱਕ ਲੰਬਾ ਸਾਹ ਲੈ ਕੇ ਕਹਿ ਸਕਦਾ ਹੈ ਕਿ ਕੇਜਰੀਵਾਲ ਫਿਰ ਮਿਲੇ। ਜੀ, ਜੀ, ਜੀ। ਅੱਛਾ ਮਿੰਟੂ ਜੀ, ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਸਿੱਧੂ ਦੇ ਖਿਲਾਫ ਜਿਹੜੀ ਚਿੱਠੀ ਲਿਖੀ ਗਈ ਹੈ, ਰਾਜਾ ਵੜਿੰਗ ਨੇ ਲਿਖੀ ਗਈ ਹੈ, ਤੇ ਉਹਦਾ ਹੁਣ ਕੀ ਬਣਨ ਜਾ ਰਿਹਾ? ਕੀ ਲੱਗਦਾ ਹੈ ਕਿ ਕਾਰਵਾਈ ਹੋਊਗੀ ਜਾਂ ਕਿਵੇਂ? ਕਿੱਥੇ ਖੜਾ ਮਸਲਾ ਹੈ? ਹਾਂਜੀ, ਇਹ ਜਿਹੜਾ ਤੁਹਾਡਾ ਸਵਾਲ ਹੈ ਇਹਦੇ ਵਿੱਚ ਬੜੀ ਡੂੰਘਾਈ ਹੈ ਕਿ ਅੱਗੇ ਕੀ ਬਣਨ ਜਾ ਰਿਹਾ ਹੈ। ਜੀ, ਸਿੱਧੂ ਸਾਹਿਬ ਕੈਂਡਲ ਮਾਰਚ ਕਰਦੇ ਨੇ ਅੱਜ ਅੰਮ੍ਰਿਤਸਰ ਦੇ ਵਿੱਚ, ਠੀਕ ਹੈ। ਅਕਾਲ ਸਿੰਧਿਆਂ ਤੋਂ ਪਹਿਲਾਂ ਥੋੜਾ ਜਿਹਾ ਤਰਕਾਲਾ ਵੇਲੇ, ਜੀ, ਔਰ ਬੜੀ ਗਰਮਜੋਸ਼ੀ ਦੇ ਨਾਲ ਉੱਥੇ ਉਹ ਮੀਡੀਆ ਦੇ ਮੁਖਾਤਬ ਹੁੰਦੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅੱਜ ਪੀਕੇ ਨੇ ਵੀ ਜੇ ਦੇਖੀਏ, ਸੋਫੀ ਮਤਲਬ ਕਿ ਪੀਕੇ ਨੇ ਅੱਜ ਆਪਣੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਵੀਂ ਪਾਰਟੀ ਦੀ ਨੀਂਹ ਰੱਖ ਦਿੱਤੀ ਹੈ। ਸੰਕੇਤਕ ਤੌਰ ਤੇ ਉਹਨੇ ਕਹਿ ਦਿੱਤਾ ਕਿ ਅਸੀਂ ਆ ਰਹੇ ਹਾਂ। ਜੀ, ਤਾਂ ਥੋੜੇ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਇੱਕ ਫੋਟੋ ਬੜੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਥੋੜਾ ਜਿਹਾ ਸਸਪੈਂਸ ਵਾਲੀ ਬਣ ਗਈ ਸੀਗੀ। ਤਾਂ ਲੋਕਾਂ ਨੇ ਆਖਿਆ ਕਿ ਇਹ ਕੀ ਮੁੱਦਾ ਹੈ। ਤਾਂ ਅੱਜ ਨਾਲ ਦੀ ਨਾਲ ਜਦੇ ਹੀ ਨਵਜੋਤ ਸਿੰਘ ਸਿੱਧੂ ਦੀ ਵਧਾਈ ਆ ਜਾਂਦੀ ਹੈ। ਤਾਂ ਹੁਣ ਇਧਰੋਂ ਵਧਾਈ ਤੇ ਉਧਰੋਂ ਕਿਤੇ ਵਧਾਈ ਤਾਂ ਨਹੀਂ, ਮੈਂ ਕੀ ਕਹਿ ਰਿਹਾ ਫੇਰ ਆਪਾਂ ਦੇਖ ਲੈਂਦੇ ਆ ਕਿ ਇਧਰ ਵਧਾਈ ਤੇ ਉਧਰੋਂ ਵਿਦਾਈ, ਦੋਵਾਂ ਦਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਇਤਫਾਕ ਤੇ ਨਹੀਂ ਹੋਣ ਜਾ ਰਿਹਾ। ਕਿਉਂਕਿ ਅੱਜ ਚਿੱਠੀ ਜਿਹੜੀ ਹੈ ਉਹ ਰਾਜਾ ਵੜਿੰਗ ਨੇ ਕਹਿ ਲਓ ਕਿ ਸਿਫਾਰਿਸ਼ ਆਪਣੀ ਕਰਕੇ ਹਰੀਸ਼ ਚੌਧਰੀ ਤੋਂ ਲਿਖਵਾ ਦਿੱਤੀ ਆ। ਵੈਸੇ ਤੇ ਰਾਜਾ ਵੜਿੰਗ ਜਿਹੜਾ ਉਹ ਮੰਨ ਗਿਆ ਮੀਡੀਆ ਦੇ ਸਾਹਮਣੇ, ਪਰ ਮੀਡੀਆ ਨੂੰ ਉਹਨੇ ਸਵਾਲ ਕੀਤਾ ਕਿ ਤੁਹਾਡੇ ਕੋਲ ਚਿੱਠੀ ਕਿੱਥੋਂ ਆਈ, ਤੁਹਾਨੂੰ ਕਿਵੇਂ ਚਿੱਠੀ ਦਾ ਪਤਾ ਲੱਗਿਆ? ਤਾਂ ਫਿਰ ਇੱਕ ਮੀਡੀਆ ਕਰਮੀ ਨੇ ਉਹ ਚਿੱਠੀ ਵਿਖਾ ਦਿੱਤੀ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਚਿੱਠੀ ਹਾਈ ਕਮਾਂਡ ਪਹਿਲਾਂ ਬਾਅਦ ਚ ਜਾਂਦੀ ਹੈ, ਤਾਂ ਲੋ ਕਮਾਂਡ ਕੋਲ ਪਹਿਲਾਂ ਆ ਜਾਂਦੀ, ਮਤਲਬ ਕਿ ਥੱਲੇ ਪਹਿਲਾਂ ਆ ਜਾਂਦੀ ਹੈ, ਲੀਕ ਹੋ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਨੇ ਫਿਰ ਇਸ ਗੱਲ ਨੂੰ ਤਸਲੀਮ ਕੀਤਾ ਕਿ ਅਨੁਸ਼ਾਸਨ ਕਿਸੇ ਵੀ ਕੀਮਤ ਤੇ ਜਿਹੜਾ ਤੋੜਨਾ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸੋ ਅੱਗੇ ਫਿਰ ਸਵਾਲ ਕਿ ਹਾਈ ਕਮਾਂਡ ਸਖਤ ਹੋਏਗੀ, ਸਿੱਧੂ ਤੇ ਹੋ ਸਕਦਾ ਕੋਈ ਕਾਰਵਾਈ ਹੋਵੇ, ਪਰ ਆਪਾਂ ਦੇਖਿਆ ਮਾਜੀ ਦੇ ਵਿੱਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਉਹ ਡਿਫੈਂਡ ਕਰਦੇ ਰਹੇ ਨੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ। ਪਰ ਹੁਣ ਡਿਫੈਂਡ ਕਰਨਾ ਇੰਨਾ ਔਖਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਡਿਫੈਂਡ ਕਰਨ ਦਾ ਕੋਈ ਰਿਸਕ ਲਿਆ ਜਾ ਸਕਦਾ। ਉਹਦਾ ਕਾਰਨ ਇਹ ਆ ਕਿ ਮੌਜੂਦਾ ਪ੍ਰਧਾਨ ਤੋਂ ਲੈ ਕੇ ਸਾਬਕਾ ਪ੍ਰਧਾਨਾਂ ਤੱਕ ਸਾਰੇ ਰੁੱਸੇ ਪਏ ਇਸ ਗੱਲ ਨੂੰ ਲੈ ਕੇ, ਸਾਰੇ ਖਫਾ ਨੇ ਕਿ ਸਾਡੇ ਬੇੜੀਆਂ 'ਚ ਵੱਟੇ ਪਾਉਣ ਵਾਲੇ ਇੱਕ ਦੋ ਬੰਦੇ ਆ। ਮਤਲਬ ਕਿ ਇੱਕ ਤਾਂ ਹੁਣ ਤੁਸੀਂ ਦੇਖ ਹੀ ਲਿਆ ਕਿ ਸੁਨੀਲ ਜਾਖੜ, ਲਾਂਬੇ, ਤੇ ਦੂਸਰਾ ਨਵਜੋਤ ਸਿੰਘ ਸਿੱਧੂ। ਸੋ ਇਸ ਕਰਕੇ ਮੈਨੂੰ ਵੀ ਲੱਗਦਾ ਕਿ ਡਿਫੈਂਡ ਕਰਨਾ ਇਹਨਾਂ ਸੌਖਾ ਰਹੇਗਾ ਗਾਂਧੀ ਫੈਮਿਲੀ ਦੇ ਵਿੱਚੋਂ ਹੀ ਕਿਸੇ ਪਰਿਵਾਰਕ ਮੈਂਬਰ ਲਈ। ਤਾਂ ਫਿਰ ਦੂਸਰਾ ਜਿਹੜਾ ਤੁਹਾਡਾ ਸਵਾਲ ਸੀ ਤਾਂ ਉਹਦੇ ਵਿੱਚੋਂ ਹੀ ਗੱਲਬਾਤ ਸ਼ੁਰੂ ਹੁੰਦੀ ਹੈ ਕਿ ਸਿੱਧੂ ਦਾ ਫਿਰ ਹੁਣ ਕੀ ਬਣੇਗਾ। ਤਾਂ ਮੈਂ ਜਿਵੇਂ ਕਿਹਾ ਕਿ ਵਧਾਈ ਤੇ ਵਿਦਾਈ ਇਹ ਦੋਵੇਂ ਆਪਸ ਦੇ ਵਿੱਚ ਇਤਫਾਕਨ ਇਕੱਠੀਆਂ ਹੋ ਸਕਦੀਆਂ। ਤਾਂ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੋਈ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਾਂ ਨੂੰ ਅਪਸੈਟ ਇਸ ਕਾਂਗਰਸ ਦੇ ਵਿੱਚ ਤੇ ਜਿਹੜੀ ਚੱਲਦੀ ਰਹਿੰਦੀ ਹੈ, ਉਹਦੇ ਵਿੱਚ ਕੋਈ ਹੋਰ ਵੱਡੀ ਘਟਨਾ ਵਾਲੀ ਕੋਈ ਕੜੀ ਜਿਹੜੀ ਜੁੜਦੀ ਨਜ਼ਰ ਆ। ਹਾਂਜੀ ਮਿੰਟੂ ਜੀ, ਪੰਜਾਬ ਸਰਕਾਰ ਦੀ ਗੱਲ ਕਰੀਏ। ਪੰਜਾਬ ਸਰਕਾਰ ਉੱਤੇ ਨਜ਼ਰਾਂ ਸਨ ਜਦੋਂ ਕੈਬਨਿਟ ਦੀ ਮੀਟਿੰਗ ਹੋਣੀ ਸੀ। ਲੋਕਾਂ ਨੂੰ ਇਹ ਸੀਗਾ ਕਿ ਸ਼ਾਇਦ ਕੁਛ ਨਾ ਕੁਛ ਸਰਕਾਰ ਕਰੇਗੀ। ਕੁਝ ਲਿਆਏ ਅਹਿਮ ਫੈਸਲੇ ਸਰਕਾਰ ਨੇ? ਹਾਂ ਜੀ, ਦੇਖੋ ਇੱਕ ਚਰਚਾ ਸੀ, ਉਹ ਜਿਵੇਂ ਕਹਿੰਦਾ ਨਾ ਕਿ चर्चा थी कि गालब के उड़ेंगे पुरजे, देखने हम भी गए मगर तमाशा ना हुआ। सो गल ये कि चर्चे ये सन कि जिहड़ी मिलदी है इन्हां नूं इनकम टैक्स दी छूट विधायकां नूं MLAs नूं कि वो खत्म कर दित्ती जाएगी। परंतु जदों अज पिटारा खुलिया तो उहदे विचों कुछ होर निकलिया, मतलब कि वो जिहड़ियां चर्चावां सन फजूल दियां ही रहियां। ਤਾਂ ਜਿਹੜੀਆਂ ਇਹਨਾਂ ਨੇ ਅਨਾਉਂਸਮੈਂਟਾਂ ਕੀਤੀਆਂ ਨੇ ਕੈਬਨਿਟ ਦੀ, ਕਿਉਂਕਿ ਮੋਹਰ ਲੱਗਦੀ ਹੈ, ਤਾਂ ਵੱਖ-ਵੱਖ ਮਹਿਕਮਿਆਂ ਦੀਆਂ 26,454 ਅਸਾਮੀਆਂ ਯਾਨੀ ਨੌਕਰੀਆਂ ਇਹਨਾਂ ਨੇ ਕੱਢ ਦਿੱਤੀਆਂ। ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਜਿਹੜਾ ਫੈਸਲਾ ਸੀ ਉਹਨੂੰ ਨੋਟੀਫਾਈਡ ਕਰ ਦਿੱਤਾ। ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ। ਮੁਕਤਸਰ ਜ਼ਿਲ੍ਹੇ ਦੇ ਵਿੱਚ ਜੋ ਨਰਮੇ ਦਾ ਖਰਾਬਾ ਹੋਇਆ ਉਹਦੇ ਵਾਸਤੇ ਇਹਨਾਂ ਨੇ 41 ਕਹਿ ਲਓ ਕਿ 99, ਇਹਦਾ ਅਰਥ ਇਹੀ ਨਿਕਲਿਆ 41 ਕਰੋੜ 99 ਲੱਖ ਰੁਪਈਆ ਜਿਹੜਾ ਮੁਆਵਜ਼ੇ ਦਾ ਦੇ ਦਿੱਤਾ। ਛੋਟੇ ਟਰਾਂਸਪੋਰਟਰਾਂ ਵਾਸਤੇ ਇਹ ਰਹਿਤ ਦਿੱਤੀ ਕਿ ਫੀਸਾਂ ਜਮ੍ਹਾਂ ਕਰਾਉਣ ਲਈ ਉਹਨਾਂ ਦੇ ਕੋਲ 3 ਮਹੀਨੇ ਹੋਰ ਵਾਧੂ ਹੋਣਗੇ।
ਸੋ ਜੀ ਜੇ ਕੁੱਲ ਮਿਲਾ ਕੇ ਦੇਖੀਏ ਤਾਂ ਵੈਸੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਮੁਆਵਜ਼ੇ ਵਾਲਾ ਰੌਲਾ ਪਿਆ ਸੀ, ਤੁਹਾਨੂੰ ਪਤਾ ਹੀ ਆ ਕਿ ਇੱਕ ਹਾਂਜੀ ਲਾਠੀ ਚਾਰਜ ਹੋਇਆ ਸੀਗਾ, ਉਸ ਤੋਂ ਪਹਿਲਾਂ ਘਰਾਓ ਕੀਤਾ ਗਿਆ ਸੀਗਾ ਲੰਬੀ ਦੇ ਵਿੱਚ। ਹਾਲਾਂਕਿ ਇੱਥੇ ਮਸਲਾ ਇੱਕ ਵੱਖਰੀ ਕਿਸਮ ਦਾ ਸੀਗਾ, ਕਿਉਂਕਿ ਜਿੰਨਾ ਨੁਕਸਾਨ ਤਲਵੰਡੀ ਸਾਬੋ ਏਰੀਏ 'ਚ ਹੋਇਆ ਸੀਗਾ ਤਾਂ ਇਸ ਏਰੀਏ 'ਚ ਇੰਨਾ ਹੋਇਆ ਨਹੀਂ। ਤਾਂ ਮਾਲ ਮਹਿਕਮੇ ਵਾਲੇ ਕਹਿੰਦੇ ਸਨ ਕਿ ਸਾਨੂੰ ਜ਼ਬਰਦਸਤੀ ਕਿਹਾ ਜਾ ਰਿਹਾ ਕਿ ਇੱਥੇ ਖਰਾਬਾ ਪਾਓ, ਤਾਂ ਦੂਜੇ ਪਾਸੇ ਕਿਸਾਨ ਕਹਿੰਦੇ ਸਨ ਨਹੀਂ ਸਾਡਾ ਨੁਕਸਾਨ ਹੋਇਆ, ਪਾ ਨਹੀਂ ਰਹੇ। ਤਾਂ ਜੀ ਇੱਥੇ ਇੱਕ ਰੌਲਾ ਗੌਲਾ ਸੀਗਾ, ਤਾਂ ਉਸ ਰੌਲੇ ਗੌਲੇ ਦਾ ਇਹਨਾਂ ਨੇ ਨਿਬੇੜਾ ਕਰ ਦਿੱਤਾ ਤਕਰੀਬਨ 42 ਕਰੋੜ ਦੇ ਕੇ। ਦੂਜੇ ਪਾਸੇ ਇੱਕ ਵਿਧਾਇਕ ਇੱਕ ਪੈਨਸ਼ਨ, ਇਹਦਾ ਮਤਲਬ ਇਹ ਆ ਕਿ ਨੋਟੀਫਿਕੇਸ਼ਨ ਹੁੰਦਿਆਂ ਸ਼ਾਇਦ ਅਪ੍ਰੈਲ ਵਾਲੀ ਪੈਨਸ਼ਨ ਪੈ ਗਈ ਹੋਏਗੀ। ਤਾਂ ਇਹਦਾ ਅਰਥ ਇਹੋ ਹੀ ਨਿਕਲਦਾ ਹੈ ਕਿ ਨੋਟੀਫਿਕੇਸ਼ਨ ਦੇ ਵਿੱਚ ਹੀ ਸਰਕਾਰ ਜਿਹੜੀ ਆ ਕਾਫੀ ਦੇਰ ਕਰ ਗਈ। ਤਾਂ ਤੀਸਰੀ ਜਿਹੜੀ ਗੱਲ ਹੈ ਕਿ 26,454 ਅਸਾਮੀਆਂ, ਦੇਖੋ 25,000 ਦਾ ਪਹਿਲਾ ਐਲਾਨ ਹੋਇਆ ਸੀ, ਉਹ 25,000 ਕਿੱਧਰ ਗਈਆਂ ਕਿਸੇ ਨੂੰ ਕੋਈ ਪਤਾ ਨਹੀਂ। ਪਰ ਇਹਦੇ ਵਿੱਚ ਇਹਨਾਂ ਨੇ ਜੋ ਕਿਹਾ ਕਿ ਸਾਡੀਆਂ ਜਿਹੜੀਆਂ ਅਸਾਮੀਆਂ ਉਹ ਹੋਮ ਡਿਪਾਰਟਮੈਂਟ ਤੇ ਜਸਟਿਸ ਦੇ ਵਿੱਚ 10,475 ਹੋਣਗੀਆਂ, ਐਜੂਕੇਸ਼ਨ ਦੇ ਵਿੱਚ 6452, ਸਿਹਤ ਤੇ ਪਰਿਵਾਰ ਭਲਾਈ ਮਤਲਬ ਕਿ ਹੈਲਥ 2187, ਬਿਜਲੀ ਪਾਵਰਕਾਮ 1690, ਤਕਨੀਕੀ ਸਿੱਖਿਆ 999, ਪੇਂਡੂ ਵਿਕਾਸ ਅਤੇ ਪੰਚਾਇਤਾਂ 803, ਸਹਿਕਾਰਤਾ 777, ਵਿੱਤ ਵਿਭਾਗ 446, ਆਬਕਾਰੀ ਤੇ ਕਰ ਵਿਭਾਗ ਐਕਸਾਈਜ਼ 338, ਇਸ ਤੋਂ ਇਲਾਵਾ ਹਾਊਸਿੰਗ ਤੇ ਸ਼ਹਿਰੀ ਵਿਕਾਸ 235, ਪਸ਼ੂ ਪਾਲਣ ਡਿਪਾਰਟਮੈਂਟ 218, ਫੋਰੈਸਟ 204, ਜੰਗਲਾਤ, ਉਚੇਰੀ ਸਿੱਖਿਆ ਤੇ ਭਾਸ਼ਾ 210। ਪਰ ਸਭ ਤੋਂ ਵੱਡੀ ਗੱਲ ਇਹ ਕਿ ਜੇਲ੍ਹ ਮਹਿਕਮੇ 'ਚ ਸਿਰਫ 9 ਨੇ, ਜਦ ਕਿ ਜੇਲ੍ਹ ਮਹਿਕਮੇ 'ਚ ਸਭ ਤੋਂ ਜ਼ਿਆਦਾ ਇਸ ਟਾਈਮ ਕਹ ਲਈਏ ਕਿ ਪ੍ਰਬੰਧਕੀ ਆਧਾਰ ਤੇ ਜੇ ਗੱਲ ਕਰੀਏ ਤਾਂ ਗੰਦ ਪਿਆ ਹੋਇਆ। ਖੇਤੀਬਾੜੀ ਡਿਪਾਰਟਮੈਂਟ 'ਚ ਸਿਰਫ 67 ਨੌਕਰੀਆਂ ਜਿਹੜੀਆਂ ਉਹ ਇਹਨਾਂ ਨੇ ਕੱਢੀਆਂ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਠੀਕ ਹੈ ਨੌਕਰੀਆਂ ਕੱਢ ਰਹੇ ਨੇ, 25,000 ਅੱਗੇ ਐਲਾਨ ਹੋਇਆ, 26,000 ਦਾ ਇਹ ਐਲਾਨ ਹੋ ਗਿਆ। ਦੋ ਚੀਜ਼ਾਂ ਨੇ ਕਿ ਇੱਕ ਤੇ ਜਿਹੜੀਆਂ ਲਟਕਵੀਆਂ ਨੇ, ਜੋ ਭਰਤੀਆਂ ਲਟਕੀਆਂ ਪਈਆਂ ਨੇ, ਮਸਲਨ ਕਿ ਕੁਝ ਪੁਲਿਸ ਵਾਲੇ ਭਰਤੀ ਹੋ ਚੁੱਕੇ ਨੇ ਮੁੰਡੇ ਕੁੜੀਆਂ, ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ। ਕੁਝ ਅਦਾਲਤੀ ਪ੍ਰਕਿਰਿਆ ਦੇ ਵਿੱਚ ਅੜ ਗਈਆਂ ਨੇ, ਉਹਨਾਂ ਦਾ ਨਿਬੇੜਾ ਲਾਜ਼ਮੀ ਚਾਹੀਦਾ। ਭਵਾਨੀ ਦੇ ਵਿੱਚ ਇੱਕ ਨੌਜਵਾਨ ਫੌਜ ਦੀ ਤਿਆਰੀ ਕਰਦਾ ਸੀਗਾ, ਭਰਤੀ ਨਹੀਂ ਹੋ ਸਕਿਆ ਤਾਂ ਫਾਹਾ ਲੈ ਗਿਆ। ਉਹਦਾ ਕੋਲ ਹੀ ਟਰੈਕ ਸੀਗਾ ਤੇ ਟਰੈਕ ਤੇ ਉਹਨੇ ਲਿਖਿਆ ਸੀਗਾ ਮਾਫ ਕਰੀ ਬਾਪੂ, ਫੌਜੀ ਨਹੀਂ ਬਣ ਸਕਿਆ, ਅਗਲੀ ਵਾਰ ਜ਼ਰੂਰ ਬਣੂੰਗਾ। ਸੋ ਇਸ ਤਰ੍ਹਾਂ ਦੇ ਸਾਡੇ ਇੱਥੇ ਦਿਲ ਕੰਬਾਊ ਹਾਦਸੇ ਵਾਪਰਦੇ ਆ। ਦੂਜੀ ਗੱਲ ਜਿਹੜੀ ਮੈਂ ਕਹਿਣ ਜਾ ਰਿਹਾ ਕਿ ਇੱਕ ਤੇ ਇੱਕ ਲਟਕਮੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਨੇਪਰੇ ਚਾੜੋ। ਸੈਕੰਡ ਚੀਜ਼ ਮੁੱਦਾ ਇਹ ਆ ਕਿ ਬਾਹਰਲੇ ਸਟੇਟਾਂ ਵਾਲੇ ਬਹੁਤ ਜ਼ਿਆਦਾ ਲਾਹਾ ਲੈ ਰਹੇ ਨੇ, ਚਾਹੇ ਉਹ ਬਿਜਲੀ ਦੀਆਂ ਨੌਕਰੀਆਂ ਹੋਣ, ਚਾਹੇ ਉਹ ਪੁਲਿਸ ਦੀਆਂ ਹੋਣ। ਸੋ ਇਹਦਾ ਵੀ ਇੱਕ ਪੱਕਾ ਹੱਲ ਕਰਨਾ ਚਾਹੀਦਾ ਹੈ। ਜੀ ਮਤਲਬ ਕਿ ਚਲੋ ਕਿਤੇ ਜ਼ਰੂਰਤ ਹੈ ਤਾਂ ਬਾਹਰ ਲਿਆ ਕੇ ਕੁਝ ਪਰਸੈਂਟ ਉਹ ਲੈ ਲੈਣ ਕੋਟਾ, ਕੋਈ ਦਿੱਕਤ ਨਹੀਂ ਹੈ। ਪਰੰਤੂ ਹਰ ਮਹਿਕਮੇ ਦੇ ਵਿੱਚ ਆ ਜਿਵੇਂ ਹੁਣ ਪਿੱਛੇ ਜੇ ਬਿਜਲੀ ਮਹਿਕਮੇ ਦੇ ਤਕਰੀਬਨ 40% ਅਸਾਮੀਆਂ ਤੇ ਉਹ ਜਫਾ ਮਾਰ ਗਏ ਸਨ। ਤਾਂ ਇਹ ਵੀ ਇੱਕ ਪੱਖ ਵੇਖਣ ਵਾਲਾ ਹੈ ਕਿ ਸਾਡੇ ਪੰਜਾਬੀ ਨੌਜਵਾਨ ਜਿਹੜੇ ਆ ਉਹ ਬੇਰੁਜ਼ਗਾਰੀ ਦੇ ਨਾਲ ਜੂਝਦੇ ਆ, ਤਾਂ ਜਿਹੜੇ ਦੂਸਰੇ ਪਾਸੋਂ ਲਾਂਭਿਓਂ ਆ ਕੇ ਨੌਕਰੀ ਹਾਸਲ ਕਰ ਲੈਂਦੇ ਆ। ਇਹ ਦੋ ਚੀਜ਼ਾਂ ਜ਼ਰੂਰ ਵਿਚਾਰਨ ਵਾਲੀਆਂ। ਬਾਕੀ ਚਲੋ ਠੀਕ ਆ, ਇਹ ਜੋਬਾਂ ਦੇ ਦਿਨ ਠੀਕ ਆ, ਪਰ ਜੇ ਹੁਣ ਇਹਨਾਂ ਨੇ ਘਰ ਘਰ ਰਾਸ਼ਨ ਵਾਲਾ ਪੰਗਾ ਪਾ ਲਿਆ, ਉਹਦੇ ਚ ਵੇਖੋ ਕੀ ਆ, ਰਾਸ਼ਨ ਅੱਗੇ ਹੁਣ ਕਹਿੰਦੇ ਕਿ ਆਟਾ ਕਣਕ ਅੱਗੇ ਖਰਾਬ ਆ ਜਾਂਦੀ ਸੀ, ਲੋਕ ਧੋ ਲੈਂਦੇ ਸਨ ਜਾਂ ਫਿਰ ਡੰਗਰਾਂ ਨੂੰ ਪਾ ਲੈਂਦੇ ਸਨ। ਹੁਣ ਆਟਾ ਕਿਹੋ ਜਿਹਾ ਆ ਜਾਏਗਾ ਪਤਾ ਨਹੀਂ ਹੈ, ਤੇ ਉਸ ਆਟੇ ਨੂੰ ਕੀ ਲੋਕ ਸਿਰ ਚ ਮਾਰਨਗੇ। ਇਹ ਕਈ ਚੀਜ਼ਾਂ ਨੇ, ਉਹਦਾ ਖਰਚਾ ਕੌਣ ਨਿਰਵਾਹ ਕਰੂਗਾ, ਖਰਚਾ ਕਿਹੜਾ ਚੱਲੇਗਾ ਉਹਦਾ ਜਿਹੜਾ ਐਕਸਟਰਾ ਪਏਗਾ। ਸੋ ਇਹ ਚੀਜ਼ਾਂ ਜਿਹੜੀਆਂ ਹਾਲੇ ਕਹਿ ਲਈਏ ਕਿ ਸਪਸ਼ਟਤਾ ਦੇ ਦਾਇਰੇ ਚੋਂ ਬਾਹਰ ਨੇ। ਕੁਝ ਮੈਨੂੰ ਲੱਗਦਾ ਕਿ ਜਿਹੜੀ ਇਹਨਾਂ ਦੀ ਸਲਾਹਕਾਰੀ ਟੀਮ ਆ, ਕੁਝ ਇਹਨਾਂ ਨੂੰ ਉਹਦੇ ਚ ਚੇਂਜ ਕਰਨੇ ਪੈਣ। ਸਲਾਹ ਜਿਹੜੀਆਂ ਨੇ ਨਾ ਉਹ ਡੋਬ ਦਿੰਦੀਆਂ, ਤਾਂ ਉਹ ਸਲਾਹਾਂ ਇਸ ਵੇਲੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸਰ ਪਾ ਰਹੀਆਂ ਨੇ। ਕੁਝ ਚੀਜ਼ਾਂ ਤੇ ਉਹ ਅਸਰ ਦਿਖਾਈ ਦੇ ਰਿਹਾ ਹੈ। ਇਹ ਚੀਜ਼ਾਂ ਇਹ ਨਹੀਂ ਹੈ ਕਿ ਆਪਾਂ ਨੂੰ ਸਪਸ਼ਟ ਦਿਸ ਪੈਂਦੀਆਂ, ਪਰਦੇ ਦੇ ਪਿੱਛੋਂ ਇਹ ਚੀਜ਼ਾਂ ਜਿਹੜੀਆਂ ਫੈਸਲੇ ਦੇ ਰੂਪ ਚ ਅੱਗੇ ਆ ਕੇ ਦਿਖ। ਜੀ 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 ਮਿੰਟੂ ਜੀ, ਅਗਲੀ ਖਬਰ ਵੱਲ ਵਧੀਏ। ਖਜ਼ਾਨਾ ਮੰਤਰੀ ਨੇ ਲਾਂਚ ਕੀਤਾ ਪੋਰਟਲ, ਤੇ ਦੂਜੇ ਪਾਸੇ ਸਰਕਾਰ ਨੇ 7,000 ਕਰੋੜ ਦਾ ਜਿਹੜਾ ਕਰਜ਼ਾ ਲਿਆ, ਉਹਨੂੰ ਲੈ ਕੇ ਵੀ ਵਿਰੋਧੀ ਜਿਹੜੇ ਆ ਲਗਾਤਾਰ ਸਰਕਾਰ ਨੂੰ ਘੇਰ ਰਹੇ। ਨਹੀਂ ਦੇਖੋ, ਕਰਜ਼ੇ ਦਾ ਮਸਲਾ ਇਹ ਆ ਕਿ ਕਰਜ਼ੇ ਤੋਂ ਬਗੈਰ ਤੁਹਾਡੇ ਕੋਲ ਚਾਰਾ ਨਹੀਂ। ਅਸੀਂ ਡੇ 1 ਤੋਂ ਇਹ ਗੱਲ ਕਹਿੰਦੇ ਸਾਂ ਕਿ ਦੇਖੋ ਇਹ ਜਿਹੜੀਆਂ ਉਤਲੀਆਂ ਹਵਾਈ ਫਾਇਰਿੰਗਾਂ ਨੇ ਨਾ, ਇਹ ਤੁਹਾਡੀਆਂ ਬਹੁਤੀ ਦੇਰ ਚੱਲਣਗੀਆਂ ਨਹੀਂ। ਜਿੱਦਾਂ
ਕੇਜਰੀਵਾਲ ਸਾਹਿਬ ਕਹਿੰਦੇ 54,000 ਕਰੋੜ ਤਾਂ ਹੋਇਆ ਪਿਆ ਮੇਰੇ ਕੋਲ ਹੋਇਆ ਪਿਆ, ਲਿਆਓ ਭਾਈ ਦੇ ਦਿਓ 54,000 ਕਰੋੜ ਦੇ ਦਿਓ ਸਾਨੂੰ, ਸਾਡੇ ਧੋਣੇ ਧੋਤੇ ਜਾਣ। ਇਹ ਕੋਈ ਏਦਾਂ ਥੋੜੀ ਆ ਕਿ ਮਤਲਬ ਕਿ ਕੋਈ ਜੂਆ ਖੇਡਦੇ ਪਏ ਹੋ ਤੁਸੀਂ ਤੇ 3 ਪੱਤੇ ਵੇਖ ਕੇ ਵੀ 3 ਯੱਕੇ ਮੇਰੇ ਕੋਲ ਕੇ ਸਾਰੀ ਢੇਰੀ ਹੁਣ ਮੇਰੀ ਹੋ ਗਈ। ਇਹ ਕੋਈ ਜੂਆ ਥੋੜੀ ਚੱਲ ਰਿਹਾ, ਸਟੇਟ ਚੱਲ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਹ ਬਥਾਵੀਆਂ ਮਾਰਨੀਆਂ ਜਿੰਨੀਆਂ ਮਰਜ਼ੀ ਮਾਰ ਲਓ, ਜੁਮਲੇ ਛੱਡਣੇ ਜਿੰਨੇ ਮਰਜ਼ੀ ਛੱਡ ਲਓ। ਇਕੋਨਮੀ ਨੂੰ ਸਮਝਣਾ, ਇਕੋਨਮੀ ਨੂੰ ਚਲਾਉਣਾ ਤੇ ਇਕੋਨਮੀ ਨੂੰ ਕਾਮਯਾਬ ਕਰਨਾ, ਇਹਦੇ ਵਾਸਤੇ ਜੁਰਤ ਲੱਗ ਜਾਂਦੀ ਆ, ਇਹਦੇ ਵਾਸਤੇ ਦਿਮਾਗ ਲੱਗ ਜਾਂਦੇ ਨੇ। ਤਾਂ ਤੁਹਾਡੇ ਕੋਲ ਰੋਸ਼ਨ ਦਿਮਾਗ ਜ਼ਰੂਰ ਹੋਣਗੇ ਪਰ ਨਤੀਜੇ ਇੰਨੀ ਜਲਦੀ ਨਹੀਂ ਮਿਲਦੇ। ਤਾਂ ਫਿਰ ਜਦੋਂ ਤੁਹਾਡੇ ਕੋਲ ਹਾਲ ਦੀ ਘੜੀ ਕੁਛ ਹੈ ਹੀ ਨਹੀਂ ਹੈ, ਬਦਲ ਹੀ ਹੈ ਨਹੀਂ, ਤਾਂ ਫਿਰ ਕੀ ਕਰੋਗੇ? ਬੋਰੋ ਕਰੋਗੇ ਜੀ। ਔਰ ਬੋਰੋ ਦਾ ਸਾਡਾ ਇਹ ਹਾਲ ਆ ਕਿ ਅਸੀਂ ਆਪਣਾ GSDP ਦਾ, ਮੈਨੂੰ ਹਾਸਾ ਆਉਂਦਾ ਹੈ, 50% ਤੇ ਗਹਿਣੇ ਰੱਖੀ ਬੈਠੇ ਆ ਯਾਰ। ਵਾਹਿਦ ਸੂਬਾ ਹੈ ਪੰਜਾਬ ਜਿਹੜਾ ਅਕ੍ਰੋਸ ਦਾ 50% ਆਪਣੇ ਗਿਰਵੀ ਰੱਖੀ ਬੈਠਾ, ਗਹਿਣੇ ਰੱਖੀ ਬੈਠਾ। ਸੋ ਇਹ ਜੋ ਸਰਕਾਰ ਆ ਇਹ ਕਿਰਾਏ ਦੀ ਸਰਕਾਰ ਹੈ, ਕਿਰਾਏ ਤੇ ਚੱਲਣੀ। ਕਿਰਾਇਆ ਮਤਲਬ ਕਿ ਬੋਰੋ ਕਰ ਲਿਆ ਚਲਾ ਲਈ, ਬੋਰੋ ਕਰ ਲਿਆ ਚਲਾ ਲਈ। ਤਾਂ ਇੱਕ ਦਿਨ ਦਾ ਤੁਹਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਆਪਾਂ ਜੱਗ ਸਰਾਏ ਮੁਸਾਫਰਾਂ ਦੀ, ਕੋਈ ਆਮਦਾਈ ਕੋਈ ਜਾਮਦਾਈ, ਜੱਗ ਸਰਾਏ ਮੁਸਾਫਰਾਂ ਦੀ। ਸਰਾਂ ਦੇ ਵਿੱਚ ਰਹਿਣ ਦਾ ਇੱਕ ਖਰਚਾ ਹੈ ਜ਼ਰੂਰ, ਡੇਲੀ ਦਾ ਤੁਹਾਡਾ ਖਰਚਾ ਹੈ, ਇੱਕ ਲਿਵਿੰਗ ਕਾਸਟ ਆ ਨਾ ਤੁਹਾਡੀ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਸਰਕਾਰ ਦੀ ਇੱਕ ਕਾਸਟ ਆ ਜਿਹੜੀ ਕਿ ਬੋਰੋ ਲੈ ਕੇ, ਹਾਲ ਦੀ ਘੜੀ ਬੋਰੋ ਹੀ ਕਰੋਗੇ ਤੁਸੀਂ, ਉਹ ਲੈ ਕੇ ਹੀ ਸਰਕਾਰ ਚਲਾ ਸਕਦੇ ਹੋ। ਦੂਸਰਾ ਆਪਸ਼ਨ ਇਹ ਆ ਕਿ ਆਪਣਾ ਮਾਲੀਆ ਵਧਾ ਲਓ, ਨਹੀਂ ਤਾਂ ਐਂ ਚੱਲੇਗਾ ਟਮਟਮਾ। ਰਹੀ ਗੱਲ, ਦੇਖੋ ਜਿਹੜਾ ਪੋਰਟਲ ਲਾਂਚ ਕੀਤਾ ਉਹ ਇਹਨਾਂ ਨੇ ਜਿਹੜਾ ਆਉਣ ਵਾਲਾ ਬਜਟ ਆ ਉਹਦੇ ਵਾਸਤੇ ਕਿਹਾ ਕਿ ਸੁਝਾਅ ਦਿਓ 10 ਮਈ ਨੂੰ। ਬੰਦਾ ਪੁੱਛੇ ਕਿ ਸੁਝਾਅ ਹੁਣ ਲੋਕ ਥੋੜੀ ਦੇਊਗੇ, ਜਾਂ ਤਾਂ ਲੋਕਾਂ ਨੂੰ ਤੁਸੀਂ ਕਿਤੇ ਨਾ ਕਿਤੇ ਕਹਿ ਲਓ ਕਿ ਬਹੁਤ ਵੱਡੇ ਇਕਨੋਮਿਸਟ ਬਣਾ ਦਿਓ, ਬਹੁਤ ਵੱਡੇ ਉਹਨਾਂ ਦੇ ਕੋਲ ਜਾਣਕਾਰੀ ਦੇ ਖਜ਼ਾਨੇ ਹੋਣ ਤਾਂ ਹੀ ਤੁਹਾਨੂੰ ਖੋਲ ਕੇ ਦੇਣਗੇ। ਲੋਕਾਂ ਨੂੰ ਇਕੋਨਮੀ ਦਾ ਪਤਾ ਹੋਵੇ, ਇੰਨਾ ਲੋਕ ਬਜਟ ਬਣਾਉਣਾ ਜਾਣਦੇ ਹੋਣ ਤਾਂ ਉਹ ਤੁਹਾਨੂੰ ਚਾਬੀਆਂ ਕਿਉਂ ਦੇਣ ਖਜ਼ਾਨੇ ਦੀਆਂ? ਹਰਪਾਲ ਸਿੰਘ ਚੀਮਾ ਹੋਰਾਂ ਨੇ, ਹਾਂ ਠੀਕ ਆ, ਤੁਹਾਨੂੰ ਵਧੀਆ ਬੁੱਧੀਜੀਵੀ ਦੇ ਸਕਦੇ ਨੇ, ਆਪਣੇ ਮਤਲਬ ਕਿ ਵਿਚਾਰ ਦੇ ਸਕਦੇ ਆ, ਸੁਝਾਅ ਦੇ ਸਕਦੇ ਆ, ਰਾਏ ਦੇ ਸਕਦੇ ਆ, ਤੇ ਕਿਉਂ ਨਾ ਤੁਸੀਂ ਇਕੋਨਮੀ ਵਾਸਤੇ ਕੋਈ ਟੀਮ ਇੱਕ ਬਣਾ ਲਓ ਜੀ, ਆਪਣੀ ਇੱਕ ਟੀਮ ਬਣਾ ਲਓ। ਆ ਜਿਹੜੇ ਦਿਨ ਕਿਉਂ ਵੇਸਟ ਕੀਤੇ ਨੇ? ਪਹਿਲੇ ਦਿਨ ਤੋਂ ਇੱਕ ਟੀਮ ਬਣਾਈ ਜਾ ਸਕਦੀ ਸੀਗੀ, ਹੈਲਪਲਾਈਨ ਜੋ ਜਾਰੀ ਕਰ ਦਿੱਤੀ ਜਾਂ ਦੂਸਰੇ ਤੀਸਰੇ ਹੋਰ ਕੰਮ ਕੀਤੇ ਨੇ। ਇੱਕ ਟੀਮ ਇਕੋਨਮੀ ਵਾਸਤੇ ਆਪਣੀ ਵਾਸਤੇ ਬਣਾ ਲੈਂਦੀ ਕਿ ਕਿੱਥੋਂ ਮਾਲੀਆ ਵਧਾਇਆ ਜਾ ਸਕਦਾ ਹੈ, ਕਿੱਥੋਂ ਲੀਕੇਜ ਬੰਦ ਕੀਤੀ ਜਾ ਸਕਦੀ ਆ, ਕਿਵੇਂ ਅਸੀਂ ਮਤਲਬ ਕਿ ਬੋਰੋ ਕਰਨ ਤੋਂ ਬਚ ਸਕਦੇ ਆ, ਕਿੱਥੇ ਟੈਕਸ ਵਧਾਇਆ ਜਾ ਸਕਦਾ ਹੈ, ਕਿੱਥੇ ਘਟਾਇਆ ਜਾ ਸਕਦਾ ਹੈ। ਸੋ ਇਹ ਹੈ ਕਿ ਜਿੱਥੇ ਫਾਲਤੂ ਪੈਸਾ ਜਾਂਦਾ, ਚਾਹੇ ਉਹ ਕੋਈ ਮਹਿਕਮਾ, ਚਾਹੇ ਕੋਈ ਬੋਰਡ ਆ, ਚਾਹੇ ਕੋਈ ਕਾਰਪੋਰੇਸ਼ਨ ਆ, ਚਾਹੇ ਕੋਈ ਟਰਸਟ ਆ, ਉਹ ਸਾਰੀਆਂ ਥਾਵਾਂ ਤੋਂ ਬੰਦ ਕਰਕੇ ਵਧੀਆ ਥਾਂ ਤੇ ਲਿਆਂਦਾ ਜਾਵੇ। ਇੱਕ ਟੀਮ ਤੁਸੀਂ ਗਠਿਤ ਕਰ ਲੈਂਦੇ ਤਾਂ ਚੰਗਾ ਸੀ। ਪਰ ਆ ਹੁਣ ਸੁਝਾਅ ਠੀਕ ਆ, ਚਲੋ ਇਹ ਵੀ ਇੱਕ ਮੈਨੂੰ ਲੱਗਦਾ ਕਿ ਮਾਰਕੇਬਾਜ਼ੀ ਹੋ ਰਹੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੁਝ ਹੋਏਗਾ, ਕਿਉਂਕਿ ਜਿਹੜੀਆਂ ਲੋਕਾਂ ਦੀਆਂ ਆਉਂਦੀਆਂ, ਲੋਕਾਂ ਕੋਲ 2-3 ਚੀਜ਼ਾਂ ਹੁੰਦੀਆਂ, ਕਿਉਂਕਿ ਉਹਨਾਂ ਦਾ ਦਾਇਰਾ ਮੇਰੇ ਵਾਂਗੂ ਉਹਨਾਂ ਕਿਹਾ ਕਿ ਭਾਈ ਸਾਨੂੰ ਹੈਲਥ ਚੰਗੀ ਦਿਓ, ਸਾਨੂੰ ਐਜੂਕੇਸ਼ਨ ਕੁਆਲਿਟੀ ਦੀ ਦਿਓ, ਹੋਰ ਵਿਚਾਰੇ ਕੀ ਕਹਿਣਗੇ? ਪਰ ਜਿਹੜੀਆਂ ਚੀਜ਼ਾਂ ਆਪਾਂ ਮੰਨ ਕੇ ਚੱਲਦੇ ਆ ਕਿ ਇਕੋਨਮੀ ਦੇ ਸੁਧਾਰ ਵਾਸਤੇ ਬਹੁਤ ਲਾਜ਼ਮੀ ਹੁੰਦੀਆਂ, ਕਿ ਪੈਸਾ ਆਏਗਾ ਕਿੱਥੋਂ, ਉਹ ਲੋਕ ਥੋੜੀ ਤੁਹਾਨੂੰ ਦੱਸ ਸਕਦੇ ਆ, ਤੇ ਲੋਕਾਂ ਦੇ ਦੱਸੇ ਸੁਝਾਅ ਤੁਸੀਂ ਮੰਨੋਗੇ ਵੀ ਨਹੀਂ। 100% ਤਾਂ ਮੰਨਣ ਨੂੰ ਰਹੇ। ਉਹਦੇ ਵਾਸਤੇ ਵਧੀਆ ਜਿਹੜੇ ਸਾਡੇ ਕੋਲ ਆਰਥਿਕ ਮਾਹਰ ਨੇ, ਬਹੁਤ ਆਰਥਿਕ ਮਾਹਰ ਨੇ ਪੰਜਾਬ ਦੇ ਵਿੱਚ, ਤਾਂ ਤੁਸੀਂ ਬਹੁਤ ਸਾਰੇ ਆਰਥਿਕ ਮਾਹਰਾਂ ਦੇ ਵਿੱਚੋਂ ਇੱਕ ਅੱਛੀ ਟੀਮ ਬਣਾ ਕੇ ਵੇਖੋ ਕਿਹੜੇ ਮਹਿਕਮੇ 'ਚ ਕਿਹੜੀਆਂ ਫਾਲਤੂ ਥਾਵਾਂ ਨੇ ਜਿੱਥੇ ਪੈਸਾ ਜਾਂਦਾ ਹੈ, ਕਿਹੜੇ ਮੰਤਰਾਲੇ ਨੇ ਜਿੱਥੇ ਲੁੱਟ ਖਸੁੱਟ ਚੱਲਦੀ ਹੈ। ਸਾਰਾ ਕੁਝ ਚੈੱਕ ਕਰੋ, ਬਹੁਤ ਕੁਝ ਹੈ ਜਿਹੜਾ ਉਹ ਅੱਛਾ ਵੀ ਹੋਏਗਾ, ਜ਼ਰੂਰੀ ਨਹੀਂ ਕਿ ਬੁਰਾ ਹੀ ਹੋਏਗਾ। ਜੀ। ਅੱਛਾ, ਰਾਮ ਰਹੀਮ ਨੂੰ ਹੁਣ ਕਿਹੜੇ ਮਾਮਲੇ ਦੇ ਵਿੱਚ ਕੋਰਟ ਤੋਂ ਥੋੜੀ ਜਿਹੀ ਰਾਹਤ ਮਿਲੀ ਹੈ ਮਿੰਟ ਜੀ? ਨਹੀਂ ਦੇਖੋ, ਇਹ ਉਹ ਗਿਆ ਸੀਗਾ ਹਾਈ ਕੋਰਟ ਦੇ ਵਿੱਚ, ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਇਹਦੀ ਕਸਟਡੀ ਦੇ ਦਿਓ, ਉਸ ਕਸਟਡੀ ਦੇ ਵਿਰੋਧ ਦੇ ਵਿੱਚ ਗਿਆ ਸੀ, ਤਾਂ ਕੋਰਟ ਨੇ ਕਹਿ ਹੀ ਦੇਣਾ ਸੀਗਾ, ਉਹ ਸਭ ਸੀਗਾ। ਇਹ ਵੀ ਕੁਮਾਰ ਵਿਸ਼ਵਾਸ ਵਰਗਾ ਹੀ ਮਾਮਲਾ ਸੀਗਾ, ਕਿਉਂਕਿ ਕੋਰਟ ਨੇ ਅੱਗੇ ਵੀ ਤੁਹਾਨੂੰ ਯਾਦ ਹੋਏਗਾ ਕਿ ਇਜਾਜ਼ਤ ਨਹੀਂ ਸੀ ਦਿੱਤੀ ਕਸਟਡੀ ਦੀ, ਤਾਂ ਸਿੱਟਾ ਇਹ ਨਿਕਲਿਆ ਸੀਗਾ ਕਿ ਇਹਨਾਂ ਨੂੰ ਸੁਨਰੀਆ ਜੇਲ੍ਹ ਦੇ ਵਿੱਚ ਜਾਣਾ ਪਿਆ ਸੀਗਾ। ਫਿਰ ਭੌਂਕੇ ਇਹਨਾਂ ਨੇ ਹਾਈ ਕੋਰਟ ਨੂੰ ਦੱਸਿਆ ਸੀਗਾ ਕਿ ਸਹਿਯੋਗ ਕੋ ਨਹੀਂ ਕਰਦਾ, ਸਾਡੇ ਨਾਲ ਇੰਟਰੋਗੇਸ਼ਨ ਦੇ ਵਿੱਚ ਸਹਿਯੋਗ ਨਹੀਂ ਕਰਦਾ, ਕਿਉਂਕਿ ਜੇਲ੍ਹ ਦੇ ਵਿੱਚ ਉਹ ਬੈਠਾ, ਉਹਨੂੰ ਮੌਜ ਇਹ ਆ ਨਾ, ਉਹਨੂੰ ਇਸ ਗੱਲ ਦਾ
ਐਡਵਾਂਟੇਜ ਆ ਕਿ ਜੇਲ੍ਹ ਦੇ ਵਿੱਚ ਜਾਓਗੇ ਤੁਸੀਂ ਡਿਊਟੀ 'ਚ ਹੀ ਬੈਠੋਗੇ, ਜੇਲ੍ਹ ਦੇ ਇੱਕ ਦਫ਼ਤਰ 'ਚ ਹੀ ਬੈਠੋਗੇ। ਜੀ ਤਾਂ ਜਦੋਂ ਜੇਲ੍ਹ ਦੀ ਕਸਟਡੀ 'ਚ ਕੋਈ ਹੁੰਦਾ ਤਾਂ ਉੱਥੇ ਤੁਸੀਂ ਇਹ ਨਹੀਂ ਹੈ ਕਿ ਡੰਡਾ ਮਾਰ ਲਓਗੇ, ਇਹ ਨਹੀਂ ਹੈ ਕਿ ਉੱਥੇ ਤੁਸੀਂ ਕਿਸੇ ਨੂੰ ਗਾਲ ਕੱਢ ਦਿਓਗੇ, ਜੀ ਠੁੱਡਾ ਮਾਰ ਦਿਓਗੇ। ਤਾਂ ਉੱਥੇ ਇੱਕ ਬੱਝਵੀਂ ਪੁੱਛਗਿੱਛ ਹੋ ਸਕਦੀ ਆ, ਨਿਠਵੀਂ ਤੇ ਖੁੱਲਵੀਂ ਪੁੱਛਗਿੱਛ ਨਹੀਂ ਹੋ ਸਕਦੀ। ਸੋ ਇਹ ਕਸਟਡੀ ਮੰਗ ਰਹੇ ਸਨ ਜੀ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਥੋੜਾ ਜਿਹਾ ਦਬਲਿਆ ਜਾਵੇ ਤੇ ਉਸ ਤੋਂ ਬਾਅਦ ਕਹਾਣੀ ਤੱਕ ਪਹੁੰਚਿਆ ਜਾਵੇ। ਤਾਂ ਹਾਈ ਕੋਰਟ ਨੇ ਇੱਕ ਵਾਰੀ ਫੇਰ ਇਹਨਾਂ ਦੇ ਮਨਸੂਬੇ ਨੂੰ ਫੇਲ ਕਰ ਦਿੱਤਾ ਜੀ ਤਾਂ ਇਹਨੂੰ ਵੱਡੀ ਰਾਹਤ ਦਿੱਤੀ ਹੈ ਕਿ ਭਾਈ ਤੂੰ ਜਿਹੜੀ ਹੁੰਦੀ ਹੈ ਟੈਲੀ ਕਾਨਫਰੰਸ, ਉਹਦੇ ਜ਼ਰੀਏ ਯਾਨੀ ਵਰਚੁਅਲ ਪੇਸ਼ੀ ਦੇ ਜ਼ਰੀਏ ਪੇਸ਼ੀ ਪੁੱਛ ਸਕਦਾ, ਕੋਈ ਚੱਕਰ ਨਹੀਂ ਹੈ। ਜੀ, ਜੀ, ਜੀ। ਤੇ ਜਾਂਦੇ-ਜਾਂਦੇ ਸੁਪਰੀਮ ਕੋਰਟ ਦੀ ਗੱਲ ਮਿੰਟੂ ਜੀ ਕਰ ਲਈਏ, ਪਹਿਲਾਂ ਲੋਕ ਵੀ ਇਸ ਭੰਬਲ-ਭੂਸੇ ਸੀਗੇ ਵੀ ਵੈਕਸੀਨ ਮੈਂਡੇਟਰੀ ਹੈ ਜਾਂ ਵਲੰਟੀਅਰੀ ਹੈ, ਤੇ ਹੁਣ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਇਸ ਮਾਮਲੇ ਦੇ ਵਿੱਚ ਸੁਣਾਇਆ। ਹਾਂਜੀ ਦੇਖੋ, ਇਹਦੇ ਵਿੱਚ ਕੀ ਹੈ ਕਿ ਇਹਨਾਂ ਨੇ ਕਹਿ ਦਿੱਤਾ, ਮਤਲਬ ਕਿ ਆਰਟੀਕਲ 21 ਦੇ ਬਿਹਾਫ ਤੇ, ਕਿ ਦੇਖੋ ਜੀ ਗੱਲ ਇਹ ਆ ਜੀ, ਕਿ ਮਸਲਾ ਜਿਹੜਾ ਹੈ ਉਹ ਇਹ ਆ ਕਿ ਕਿਸੇ ਦੀ ਬੋਡੀ ਉਹਦੀ ਆਪਣੀ, ਉਹਦਾ ਹੱਕ ਆ, ਹਕੂਕ ਆ, ਹੂੰ, ਤਾਂ ਕਿਸੇ ਤੇ ਕੋਈ ਵੈਕਸੀਨ ਥੋਪੀ ਨਹੀਂ ਜਾ ਸਕਦੀ। ਜੀ, ਸੋ ਲਿਹਾਜ਼ਾ ਇਹ ਜਿਹੜੀ ਵੈਕਸੀਨ ਆ, ਤੁਸੀਂ ਇੱਕ ਤੇ ਮੈਂਡੇਟਰੀ ਨਹੀਂ ਕਰ ਸਕਦੇ, ਹਾਂਜੀ, ਸੈਕੰਡ ਚੀਜ਼ ਇਹ ਆ ਕਿ ਤੁਸੀਂ ਸ਼ਰਤਾਂ ਨਹੀਂ ਲਾਗੂ ਕਰ ਸਕਦੇ, ਪਾਬੰਦੀਆਂ ਮਤਲਬ ਕਹਿ ਲਓ ਕਿ ਆ ਭਾਈ ਇੱਥੇ ਟਰੈਵਲ ਨਹੀਂ ਕਰ ਸਕਦਾ, ਇੱਥੇ ਇਹ ਨਹੀਂ ਹੋ ਸਕਦਾ, ਇੱਥੇ ਉਹ ਨਹੀਂ ਹੋ ਸਕਦਾ। ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਵੇਖਿਆ ਕਿ ਸਬਜ਼ੀ ਮੰਡੀ 'ਚ ਨਹੀਂ ਜਾ ਸਕਦਾ ਜਿਹੜਾ ਵੈਕਸੀਨੇਟ ਨਹੀਂ ਹੈਗਾ, ਜਾਂ ਬਾਜ਼ਾਰ 'ਚ ਨਹੀਂ ਜਾ ਸਕਦਾ, ਜਾਂ ਉਹ ਤਨਖਾਹ ਨਹੀਂ ਲੈ ਸਕਦਾ, ਫਲਾ 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 ਫਲਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ, ਤੇ ਜਿੰਨੇ ਵੀ ਰਾਜ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾ ਕੇ ਬੈਠੇ ਆ, ਉਹਨਾਂ ਨੂੰ ਕਹਿ ਦਿੱਤਾ ਹੈ ਕਿ ਉਹ ਪਾਬੰਦੀਆਂ ਬਈ ਚੁੱਕ ਲਓ, ਇਹ ਸਵੈ-ਇੱਛਤ ਆ, ਨਾ ਜੀ, ਕਿ ਜ਼ਰੂਰੀ ਆ। ਅੱਛਾ ਫੈਸਲਾ ਹੈ, ਠੀਕ ਹੀ ਕਹਿ ਸਕਦੇ ਹਾਂ ਆਪਾਂ, ਵਧੀਆ ਫੈਸਲਾ ਹੈ ਜੀ। ਗੱਲ ਇਹ ਆ ਕਿ ਹੁਣ ਇਸ ਮਸਲੇ ਤੇ ਜੇ ਆਪਾਂ ਇੱਕ ਸਵਾਲ ਕਰੀਏ ਤਾਂ ਉਹ ਇਹ ਆ ਕਿ ਜਿਨ੍ਹਾਂ ਦੇ ਸਰੀਰ ਦੇ ਵਿੱਚ ਸ਼ਰਤਾਂ ਦੇ ਨਾਲ, ਜਾਂ ਕਹਿ ਲਓ ਕਿ ਇਹ ਜਿੱਦਾਂ ਕਹਿ ਲਈਏ ਕਿ ਇਹਨਾਂ ਨੇ ਧਮਕਾ ਕੇ, ਡਰਾ ਕੇ, ਜਾਂ ਜਿਵੇਂ ਵੀ ਕੁਛ ਵੀ ਆ, ਉਹ ਘੱਲ ਦਿੱਤੀ ਹੈ ਵੈਕਸੀਨ। ਜੀ, ਅਗਲਾ ਲਵਾਉਣਾ ਨਹੀਂ ਸੀ ਚਾਹੁੰਦਾ, ਚਾਹੇ ਉਹ ਮਤਲਬ ਕਿ ਵਿਭਾਗੀ ਕਾਰਵਾਈ ਤੋਂ ਡਰਦੇ ਆ, ਜਾਂ ਕਿਤੇ ਜਾਨ ਆਉਣ ਤੋਂ, ਕੁਛ ਵੀ ਹੈ, ਤਾਂ ਉਹਦਾ ਕੀ ਹੈ, ਹੁਣ ਕੱਢਣੋਂ ਤਾਂ ਰਹਿ। ਤੇ ਹੂੰ, ਇਹ ਫੈਸਲਾ ਪਹਿਲਾਂ ਆ ਜਾਣਾ ਚਾਹੀਦਾ ਸੀਗਾ। ਇੱਥੋਂ ਤੱਕ ਕਿ ਕਾਲਜਾਂ ਦੇ ਵਿੱਚ ਸਟੂਡੈਂਟਾਂ ਨੂੰ ਵੀ, ਵੈਸੇ ਤਾਂ ਤੁਸੀਂ ਦੇਖੋ ਕਿ ਸੰਸਾਰ ਪੱਧਰ ਤੇ ਹੀ ਹੁਣ ਜੀ, ਇੱਕ ਬਹੁਤ ਵੱਡਾ ਵਿਰੋਧ ਸਟਾਰਟ ਹੋ ਗਿਆ ਸੀਗਾ, ਜੀ, ਜਿਹਨੂੰ ਆਪਾਂ ਐਂਟੀ ਵੈਕਸੀਨ ਕੰਪੇਨ ਕਹਿੰਦੇ ਆ। ਉਹਦੇ ਚ ਕੈਨੇਡਾ ਦਾ ਪ੍ਰੋਟੈਸਟ ਬਹੁਤ ਚਰਚਿਤ ਰਿਹਾ ਸੰਸਾਰ ਦੇ ਵਿੱਚ। ਹੋਰ ਵੀ ਪੱਛਮ ਦੇ ਦੇਸ਼ ਨੇ ਜਿੱਥੇ ਇਸ ਤਰ੍ਹਾਂ ਦੀਆਂ ਲਹਿਰਾਂ ਚੱਲੀਆਂ ਨੇ, ਛੋਟੀਆਂ ਹੋਣ ਚਾਹੇ ਵੱਡੀਆਂ ਹੋਣ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਅੱਗੇ ਪਾਬੰਦੀ ਦੀ ਅਸੀਂ ਦੇਖੀ ਹੈ ਕਹਾਣੀ, ਜਾਂ ਸਖਤਾਈ ਦੇਖੀ ਹੈ, ਉਹ ਤਾਂ ਹੋ ਗਈ ਨਾ, ਉਹ ਤਾਂ ਹੋ ਗੁਜ਼ਰੀ ਹੈ। ਤਾਂ ਇਹ ਚੀਜ਼ ਸ਼ੁਰੂਆਤ ਦੇ ਵਿੱਚ ਹੀ ਸਾਫ਼ ਹੋ ਜਾਣੀ ਚਾਹੀਦੀ ਸੀ, ਤਾਂ ਕਿ ਇਹ ਮਾਮਲਾ ਜਿਹੜਾ ਉਹ ਇੱਥੋਂ ਤੱਕ ਨਾ ਜਾਂਦਾ ਜੀ। ਜੀ, ਜੀ, ਮਿੰਟੂ ਜੀ ਬਹੁਤ-ਬਹੁਤ ਧੰਨਵਾਦ। ਤਬੀਅਤ ਨਾਸਾਜ਼ ਸੀਗੀ, ਪਰ ਸਾਡੇ ਨਾਲ ਜੁੜੇ ਤੁਸੀਂ ਇਹਨਾਂ ਅਹਿਮ ਜਾਣਕਾਰੀਆਂ ਦੇ ਲਈ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਜੀ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਪੰਜਾਬ ਤੋਂ ਜੁੜੇ ਤੇ ਅਹਿਮ ਖਬਰਾਂ ਤੇ ਆਪਾਂ ਕੀਤੀ ਹੈ ਚਰਚਾ। ਹੁਣ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਫਿਰ ਪਰਤਾਂਗੇ, ਕੁਛ ਅਹਿਮ ਖਬਰਾਂ ਤੇ ਹੋਰ ਚੱਤਖੋਰੀ ਕਰਾਂਗੇ। ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣੇ ਪਰਤਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਪ੍ਰਵੀਨ ਸ਼ਰਮਾ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ। ਕਈ ਅਹਿਮ ਹੋਰ ਖਬਰਾਂ ਤੇ ਆਪਾਂ ਕਰਾਂਗੇ ਝਾਤਖੋਰੀ। ਸ਼ੁਰੂਆਤ ਕਰਾਂਗੇ ਯੂਪੀ ਤੋਂ। ਯੂਪੀ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਰੇਡ ਪਈ ਹੈ ਤੇ 900 ਕਰੋੜ ਰੁਪਏ ਦੀ ਹੈਰੋਇਨ ਪੁਲਿਸ ਨੇ ਬਰਾਮਦ ਕੀਤੀ ਹੈ। ਸ਼ਾਹੀਨ ਬਾਗ ਤੋਂ ਗ੍ਰਿਫਤਾਰ ਕੀਤਾ ਗਿਆ ਨਸ਼ਾ ਤਸਕਰ ਨੂੰ ਤੇ ਹੈਦਰੇ ਦਾ ਨਾਂ ਦੱਸਿਆ ਗਿਆ। ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਇਹਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਪੁਲਿਸ ਨੇ ਤਾਂ 900 ਕਰੋੜ ਰੁਪਏ ਦੀ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ। ਤੇ ਗੱਲ ਕਰਦੇ ਹਾਂ ਜਿਗਨੇਸ਼ ਮੇਵਾਨੀ ਦੀ। ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿੱਧਾ ਤੇ ਅਸਿੱਧਾ ਨਿਸ਼ਾਨਾ ਸਾਧਿਆ। ਉਸ ਨੇ ਆਪਣੀ ਗ੍ਰਿਫਤਾਰੀ ਨੂੰ 56 ਇੰਚ ਵਾਲਾ ਕਾਇਰਤਾ ਵਾਲਾ ਕਾਰਾ ਕਰਾਰ ਦਿੱਤਾ ਤੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਅਸਾਮ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੋਚੀ ਸਮਝੀ ਸਾਜ਼ਿਸ਼ ਸੀ ਅਤੇ ਇਹ ਪ੍ਰੋਟੋਕਾਲ ਦੀ ਉਲੰਘਣਾ ਅਤੇ ਨਿਯਮਾਂ ਦੀ ਉਲੰਘਣਾ ਸੀ। ਪ੍ਰਧਾਨ ਮੰਤਰੀ ਖਿਲਾਫ ਟਵੀਟ ਕੀਤੇ ਜਾਣ ਤੇ ਅਸਾਮ ਪੁਲਿਸ ਨੇ ਉਸ ਨੂੰ 19 ਅਪ੍ਰੈਲ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਸੀ। ਜ਼ਮਾਨਤ ਮਿਲਣ ਤੋਂ ਬਾਅਦ ਦਲਿਤ ਭਾਈਚਾਰੇ ਨਾਲ ਸੰਬੰਧਿਤ ਆਗੂ ਨੂੰ ਇੱਕ ਔਰਤ ਪੁਲਿਸ ਮੁਲਾਜ਼ਮ ਤੇ ਹਮਲੇ ਦੇ ਦੋਸ਼ ਹੇਠ ਮੁੜ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਗਨੇਸ਼ ਮੇਵਾਨੀ ਆਜ਼ਾਦ ਵਿਧਾਇਕ ਹੈ ਜਿੱਥੋਂ ਪ੍ਰਧਾਨ ਮੰਤਰੀ ਚੁਣ ਕੇ ਆਉਂਦੇ ਨੇ। ਗੁਜਰਾਤ ਮਾਡਲ ਦੇ ਨਾਂ ਤੇ ਵੋਟਾਂ ਮੰਗਦੇ ਨੇ ਤੇ 2 ਵਾਰੀ ਪ੍ਰਧਾਨ ਮੰਤਰੀ ਬਣਦੇ ਨੇ। ਗੁਜਰਾਤ ਤੋਂ ਹੀ ਜਿਗਨੇਸ਼ ਮੇਵਾਨੀ ਦਲਿਤ ਭਾਈਚਾਰੇ ਨਾਲ ਤਾਲੁਕਾਤ ਰੱਖਦੇ ਨੇ ਤੇ ਉੱਥੋਂ ਆਜ਼ਾਦ ਵਿਧਾਇਕ ਨੇ। ਰਾਜ ਠਾਕਰੇ ਦੇ ਬਿਆਨ ਦੀ ਗੱਲ ਕਰਾਂਗੇ। ਮਹਾਰਾਸ਼ਟਰ ਨਵ ਨਿਰਮਾਣ ਸੈਨਾ ਯਾਨੀ ਕਿ MNS ਦੇ ਮੁਖੀ ਰਾਜ ਠਾਕਰੇ ਨੇ ਇਹ ਗੱਲ ਕਹੀ ਹੈ ਕਿ ਉਹ ਮਸਜਿਦਾਂ ਤੋਂ ਲਾਊਡ ਸਪੀਕਰ ਲਾਉਣ ਦੀ ਜਿਹੜੀ ਉਹਨਾਂ ਨੇ ਸਮਾਂ ਸੀਮਾ ਮਿੱਥੀ ਹੋਈ ਹੈ ਜਾਂ ਐਲਾਨ ਕੀਤਾ ਹੋਇਆ ਤੇ ਉਹਦੇ ਤੇ ਦ੍ਰਿੜ ਹੈ। 3 ਮਈ ਤੱਕ ਇਹਨਾਂ ਨੇ ਕਿਹਾ ਹੋਇਆ ਕਿ ਮਸਜਿਦਾਂ ਤੋਂ ਲਾਊਡ ਸਪੀਕਰ ਲਾਉਣ ਦੀ ਡੈਡਲਾਈਨ ਖਤਮ ਹੋਣ ਤੋਂ ਬਾਅਦ ਕਿਸੇ ਗੱਲ ਲਈ ਵੀ ਉਹ ਜ਼ਿੰਮੇਵਾਰ ਨਹੀਂ ਹੋਣਗੇ। ਉਹਨਾਂ ਨੇ ਕਿਹਾ ਕਿ 4 ਮਈ ਤੋਂ ਸਾਰੇ ਹਿੰਦੂਆਂ ਨੂੰ ਮਸਜਿਦਾਂ ਦੇ ਉੱਪਰ ਲੱਗੇ ਲਾਊਡ ਸਪੀਕਰਾਂ ਤੇ ਦੁੱਗਣੀ ਆਵਾਜ਼ ਦੇ ਵਿੱਚ ਹਨੂੰਮਾਨ ਚਾਲੀਸਾ ਵਜਾਉਣਾ ਚਾਹੀਦਾ ਹੈ। ਜੇਕਰ ਉਹ ਸ਼ਰਾਫਤ ਨਾਲ ਨਹੀਂ ਸਮਝਦੇ ਤਾਂ ਸਾਨੂੰ ਉਹਨਾਂ ਨੂੰ ਮਹਾਰਾਸ਼ਟਰ ਦੀ ਤਾਕਤ ਦਿਖਾਉਣੀ ਪਏਗੀ। ਉਹਨਾਂ ਨੇ ਹੁਣ ਇਹ ਵੀ ਕਿਹਾ ਹੈ ਕਿ ਲਾਊਡ ਸਪੀਕਰਾਂ ਦੀ ਆਵਾਜ਼ ਧਾਰਮਿਕ ਮਾਮਲਾ ਨਹੀਂ ਹੈ, ਇਹ ਸਮਾਜਿਕ ਮੁੱਦਾ ਹੈ। ਸਾਰੇ ਲਾਊਡ ਸਪੀਕਰ ਗੈਰ ਕਾਨੂੰਨੀ ਨੇ। ਉਹ ਇਹ ਵੀ ਕਹਿੰਦਾ ਹੈ ਕਿ ਜੇਕਰ ਯੂਪੀ ਸਰਕਾਰ ਸਾਰੇ ਲਾਊਡ ਸਪੀਕਰ ਉਤਾਰ ਸਕਦੀ ਹੈ ਤਾਂ ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੂੰ ਕਿਹੜੀ ਗੱਲ ਤੋਂ ਰੋਕ ਹੈ। ਸ਼ਰਦ ਪਵਾਰ ਤੇ ਨਿਸ਼ਾਨਾ ਲਾਇਆ ਉਹਨੇ ਕਿ ਸ਼ਰਦ ਪਵਾਰ ਮਹਾਰਾਸ਼ਟਰ ਦੇ ਵਿੱਚ ਜਾਤ ਦੀ ਸਿਆਸਤ ਖੇਡ ਰਹੇ ਨੇ ਤੇ ਉਹਨਾਂ ਨੂੰ ਹਿੰਦੂ ਸ਼ਬਦ ਤੋਂ ਐਲਰਜੀ ਹੈ। ਰਾਜ ਠਾਕਰੇ ਨੇ ਕਿਹਾ ਕਿ ਲਾਊਡ ਸਪੀਕਰ ਸਮਾਜਿਕ ਮੁੱਦਾ ਹੈ ਪਰ ਕਿਸੇ ਨੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇਸੇ ਤਰੀਕੇ ਨਾਲ ਉਸ ਦਾ ਜਵਾਬ ਦੇਣਗੇ। ਭਾਰਤ ਦਾ ਫਿਰਕੂ ਮਾਹੌਲ ਕੁਛ ਇਸ ਤਰ੍ਹਾਂ ਹੋਇਆ ਪਿਆ ਹੈ ਕਿ ਉੱਥੇ ਹਰ ਪੁਲਿਸ ਮੁਲਾਜ਼ਮ ਤੋਂ ਲੈ ਕੇ ਹਰ ਸਿਆਸਤਦਾਨ ਜਿਹੜਾ ਕਿ ਫਿਰਕੂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਜ ਨਹੀਂ ਆਉਂਦਾ ਜਾਂ ਉਹਦੀ ਜਿਹੜੀ ਸਿਆਸਤ ਹੈ ਉਹ ਪੋਲਰਾਈਜੇਸ਼ਨ ਦੇ ਦੁਆਲੇ ਘੁੰਮਦੀ ਹੈ ਤੇ ਉਹ ਹਰ ਮੁਲਾਜ਼ਮ ਜਿਹੜਾ ਕਿ ਸਿਆਸਤ ਦਾ ਹੱਥ ਠੋਕਾ ਹੈ ਅੱਜ ਕੱਲ੍ਹ ਆਪਣੇ ਆਪ ਜੱਜ ਬਣਿਆ ਫਿਰਦਾ ਹੈ। ਇਹ ਇੰਡੀਆ ਭਾਰਤ ਦੀ ਸੱਚਾਈ ਹੈ। ਵੈਸੇ ਮੋਦੀ ਸਾਹਿਬ ਕਹਿੰਦੇ ਨੇ ਕਿ ਮੋਦੀ ਹੈ ਤਾਂ ਮੁਮਕਿਨ ਹੈ। ਖੈਰ ਆਪਾਂ ਅਗਲੀ ਗੱਲ ਦੀ ਗੱਲ ਕਰੀਏ, ਅਗਲੀ ਖਬਰ ਵੱਲ ਵਧੀਏ ਤੇ ਰੁਖ ਕਰੀਏ ਪੰਜਾਬ ਦਾ। ਸੁਪਰੀਮ ਕੋਰਟ ਨੇ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਤੇ 2 ਮਹੀਨਿਆਂ ਦੇ ਅੰਦਰ ਫੈਸਲਾ ਕਰੇ ਜਿਸ ਦੇ ਵਿੱਚ ਉਸ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ 1995 ਦੇ ਵਿੱਚ ਹੋਏ ਕਤਲ ਦੇ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਾਜੋਆਣਾ ਨੇ ਪਟੀਸ਼ਨ ਦਾਇਰ ਕਰਕੇ ਇਹ ਗੱਲ ਕਹੀ ਸੀਗੀ ਕਿ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ ਕਿਉਂਕਿ ਉਸਨੇ ਲੰਮਾ ਸਮਾਂ ਲਗਭਗ 26 ਸਾਲ ਜੇਲ੍ਹਾਂ ਦੇ ਵਿੱਚ ਗੁਜ਼ਾਰ ਲਏ ਨੇ। ਜਸਟਿਸ ਉਦੇ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਹੈ ਕਿ ਕੇਸ ਦੇ ਦੂਜੇ ਸਹਿ ਦੋਸ਼ੀਆਂ ਦੀਆਂ ਅਪੀਲਾਂ ਦਾ ਸੁਪਰੀਮ ਕੋਰਟ ਦੇ ਵਿੱਚ ਲੰਬਿਤ ਹੋਣਾ ਰਾਜੋਆਣਾ ਦੀ ਪਟੀਸ਼ਨ ਦਾ ਫੈਸਲਾ ਕਰਨ ਦੇ ਵਿੱਚ ਅਧਿਕਾਰੀਆਂ ਦੇ ਰਾਹ ਦੇ ਵਿੱਚ ਨਹੀਂ ਆਵੇਗਾ। ਪੰਜਾਬ ਪੁਲਿਸ ਦੇ ਇੱਕ ਸਾਬਕਾ ਕਾਂਸਟੇਬਲ ਰਾਜੋਆਣਾ ਨੂੰ 31 ਅਗਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਇੱਕ ਧਮਾਕੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਬੇਅੰਤ ਸਿੰਘ ਅਤੇ 16 ਹੋਰਾਂ ਦੀ ਮੌਤ ਹੋ ਗਈ ਸੀ। ਸਿਖਰਲੀ ਅਦਾਲਤ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇੱਕ ਵਿਸ਼ੇਸ਼ ਅਦਾਲਤ ਨੇ ਜੁਲਾਈ 2007 ਦੇ ਵਿੱਚ ਇਸ ਕੇਸ ਦੇ ਵਿੱਚ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਬਠਿੰਡੇ ਦੀ ਗੱਲ ਕਰਾਂਗੇ ਜਿੱਥੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਫੋਰਸ ਯਾਨੀ ਕਿ AGTF ਨੇ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਦੇ 3 ਨਜ਼ਦੀਕੀ ਸਾਥੀਆਂ ਨੂੰ ਬਠਿੰਡਾ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਹਿੰਮਤਵੀਰ ਸਿੰਘ ਗਿੱਲ ਅਤੇ ਬਲਕਰਨ ਸਿੰਘ ਵਾਸੀ
ਸ੍ਰੀ ਮੁਕਤਸਰ ਸਾਹਿਬ ਵਜੋਂ ਕੀਤੀ ਗਈ ਹੈ। ਪੁਲਿਸ ਨੇ ਇਹਨਾਂ ਕੋਲੋਂ 4 ਪਿਸਤੌਲਾਂ, 20 ਕਾਰਤੂਸ ਅਤੇ ਇੱਕ ਕਾਰ ਬਰਾਮਦ ਕਰ ਲਈ ਹੈ। ਏਜੀਟੀਐਫ ਦੇ ਜੀਆਈਡੀ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਗੱਲ ਦੱਸੀ ਹੈ ਕਿ ਮੁਲਜ਼ਮਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਬਠਿੰਡਾ ਦੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਡੀਆਈਜੀ ਨੇ ਇਹ ਵੀ ਗੱਲ ਦੱਸੀ ਹੈ ਕਿ ਏਜੀਐਫਟੀ ਨੇ ਜਿਹੜੀ ਟੀਮ ਹੈ ਉਸਨੇ ਉਹਨੂੰ ਜਾਣਕਾਰੀ ਮਿਲੀ ਸੀ ਅਤੇ ਇਸੇ ਜਾਣਕਾਰੀ ਦੇ ਆਧਾਰ ਤੇ ਜਾਂ ਕਹਿ ਲਓ ਖੁਫੀਆ ਸੂਚਨਾ ਮਿਲੀ ਸੀ। ਇਸੇ ਜਾਣਕਾਰੀ ਦੇ ਆਧਾਰ ਤੇ ਬਠਿੰਡਾ ਤੋਂ ਤਿੰਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜੋ ਕਿ ਮਾਲਵਾ ਖੇਤਰ ਦੇ ਇੱਕ ਵਪਾਰੀ ਤੋਂ ਪੈਸੇ ਵਸੂਲਣ ਦੇ ਲਈ ਉਸ ਤੇ ਹਮਲਾ ਕਰਨ ਦੀ ਸਕੀਮ ਘੜ ਰਹੇ ਸਨ। ਤਿੰਨੇ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਦੱਸੇ ਗਏ ਨੇ। ਲਵਪ੍ਰੀਤ ਅਤੇ ਹਿੰਮਤਵੀਰ ਹਰਿਆਣਾ ਅਤੇ ਦਿੱਲੀ ਦੇ ਵਿੱਚ ਨਸ਼ਾ ਤਸਕਰੀ ਅਤੇ ਨਜਾਇਜ਼ ਹਥਿਆਰਾਂ ਦੀ ਕਥਿਤ ਤਸਕਰੀ ਦੇ ਵਿੱਚ ਸ਼ਾਮਲ ਦੱਸੇ ਗਏ ਨੇ। ਇਹ ਦੋਵੇਂ ਮੁਲਜ਼ਮ ਦੂਜੇ ਸੂਬਿਆਂ ਤੋਂ ਹਥਿਆਰ ਮੰਗਵਾ ਕੇ ਆਪਣੇ ਸਾਥੀਆਂ ਨੂੰ ਪਹੁੰਚਾਉਂਦੇ ਸਨ ਤਾਂ ਜੋ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਜਾ ਸਕੇ। ਡੀਆਈਜੀ ਨੇ ਦੱਸਿਆ ਹੈ ਕਿ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਲੈਰਸ ਬਿਸ਼ਨੋਈ ਦੇ ਛੋਟੇ ਭਰਾ ਅਮੋਲ ਬਿਸ਼ਨੋਈ ਦੇ ਨਿਰਦੇਸ਼ਾਂ ਤੇ ਇਹ ਮੁਲਜ਼ਮ ਦਿੱਲੀ ਦੇ ਭਗੌੜੇ ਗੈਂਗਸਟਰਾਂ ਨੂੰ ਲੁਕਾਉਣ ਦੇ ਲਈ ਟਿਕਾਣੇ ਵੀ ਮੁਹੱਈਆ ਕਰਵਾਉਂਦੇ ਸਨ। ਹਾਲ ਹੀ ਦੇ ਵਿੱਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਗੈਂਗਸਟਰ ਸ਼ਾਹਰੁਖ ਨੂੰ ਵੀ ਗ੍ਰਿਫਤਾਰ ਕੀਤਾ, ਜਿਸ ਨੂੰ ਲਵਪ੍ਰੀਤ ਅਤੇ ਉਸਦੇ ਸਾਥੀਆਂ ਨੇ ਪੰਜਾਬ ਦੇ ਵਿੱਚ ਰਹਿਣ ਦੇ ਲਈ ਥਾਂ ਮੁਹੱਈਆ ਕਰਵਾਈ ਸੀ। ਪੰਜਾਬ ਦੇ ਵਿੱਚ ਸਕੂਲਾਂ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ 12ਵੀਂ ਜਮਾਤ ਦੇ ਲਈ ਇਤਿਹਾਸ ਦੀ ਵਿਵਾਦਤ ਪੁਸਤਕ ਪੜ੍ਹਾਉਣ ਦੇ ਮਾਮਲੇ, ਕਿਤਾਬ ਪੜ੍ਹਾਉਣ ਦੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੇਖਕਾਂ ਅਤੇ ਪਬਲਿਸ਼ਰਾਂ ਦੇ ਖਿਲਾਫ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ ਨੇ। ਇਹ ਕਾਰਵਾਈ ਮੁੱਖ ਮੰਤਰੀ ਦੇ ਨਿੱਜੀ ਦਖਲ ਤੋਂ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ ਹੈ। ਇਸ ਸੰਬੰਧੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਹਿਰ ਨੇ ਦੱਸਿਆ ਹੈ ਕਿ 12ਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਤੱਥਾਂ ਨੂੰ ਮਰੋੜ ਤਰੋੜ ਕੇ ਪੇਸ਼ ਕਰਨ ਦੇ ਮਾਮਲੇ ਦੇ ਵਿੱਚ ਸਿੱਖਿਆ ਵਿਭਾਗ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦੇ ਹੇਠ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਨੇ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵਿਵਾਦਤ ਕਿਤਾਬਾਂ ਦੀ ਸਕੂਲਾਂ ਦੇ ਵਿੱਚ ਵਰਤੋਂ ਤੇ ਤੁਰੰਤ ਰੋਕ ਅਤੇ ਮਾਮਲੇ ਦੇ ਵਿੱਚ ਕੁਤਾਹੀ ਵਰਤਣ ਵਾਲਿਆਂ ਦੇ ਵਿਰੁੱਧ ਕਾਰਵਾਈ ਦੇ ਲਈ ਵੀ ਆਖਿਆ। ਸਿੱਖਿਆ ਮੰਤਰੀ ਨੇ ਦੱਸਿਆ ਕਿ ਬਲਦੇਵ ਸਿੰਘ ਸਿਰਸਾ ਵੱਲੋਂ ਵਿਵਾਦਤ ਪੁਸਤਕਾਂ ਦੇ ਮਾਮਲੇ ਦੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ 45 ਅਫਸਰ ਆਈਪੀਐਸ ਮਲਹੋਤਰਾ ਦੀ ਮੁੱਢਲੀ ਕਾਰਵਾਈ ਦੇ ਮੁਤਾਬਕ ਮਾਡਰਨ ਪਬਲਿਸ਼ਰ ਦੇ ਮਾਡਰਨ ਏਬੀਸੀ ਆਫ ਹਿਸਟਰੀ ਪੰਜਾਬ ਦੇ ਲੇਖਕ ਮਨਜੀਤ ਸਿੰਘ ਸੋਢੀ, ਮਾਡਰਨ ਬੁੱਕ ਡਿਪੂ ਦੇ ਐਮਬੀਡੀ ਦੇ ਮਹਿੰਦਰਪਾਲ ਕੌਰ, ਰਾਜ ਪਬਲਿਸ਼ਰਸ ਹਿਸਟਰੀ ਆਫ ਲੇਖਕ ਪੰਜਾਬ ਦੇ ਲੇਖਕ ਨੇ ਐਮਐਸ ਮਾਨ ਉਹਦੇ ਵਿਰੁੱਧ ਕਾਰਵਾਈ ਦੀ ਤਜਵੀਜ਼ ਰੱਖੀ ਸੀ। ਉਹਨਾਂ ਦੱਸਿਆ ਕਿ ਇਹਨਾਂ ਦੇ ਖਿਲਾਫ ਸਿੱਖ ਜਗਤ ਦੀਆਂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦੇ ਹੇਠ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਨੇ। ਉਧਰ ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚਾ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਪ੍ਰਧਾਨ ਅਤੇ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਦੇ ਹੇਠ ਸਿੱਖਿਆ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ 84ਵੇਂ ਦਿਨ ਵੀ ਜਾਰੀ ਰਿਹਾ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨੇ ਤੇ ਬੈਠੇ ਬਲਦੇਵ ਸਿੰਘ ਸਿਰਸਾ ਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ। ਇਹ ਖਬਰਾਂ ਆ ਰਹੀਆਂ ਨੇ। ਇਸੇ ਦੌਰਾਨ ਉਹਨਾਂ ਨੇ ਕਸੂਰਵਾਰ ਬੰਦਿਆਂ ਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਥੇਦਾਰ ਸਿਰਸਾ ਨੇ ਸੰਧਵਾਂ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਵੀ ਦਿਖਾਈਆਂ। ਸਪੀਕਰ ਨੇ ਕਿਹਾ ਕਿ ਪਾਠਕ੍ਰਮ ਦੇ ਵਿੱਚ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪਰੋਸਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇੱਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਕਈ ਕਿਤਾਬਾਂ ਲਗਾਤਾਰ 2015-16 ਤੋਂ ਜੇਕਰ ਆਪਾਂ ਗੱਲ ਕਰੀਏ ਤਾਂ ਕਈ ਕਿਤਾਬਾਂ ਤੇ ਕਿੰਤੂ ਪਰੰਤੂ ਲਗਾਤਾਰ ਉੱਠਦਾ ਜਾ ਰਿਹਾ, ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਜਾਂ ਕਹਿ ਲਓ ਕਿ ਪੰਜਾਬ ਦੇ ਸੱਭਿਆਚਾਰ ਨੂੰ, ਕਲਚਰ ਨੂੰ, ਗੁਰੂ ਸਾਹਿਬਾਨ ਨੂੰ, ਹੋਰਾਂ ਚੀਜ਼ਾਂ ਨੂੰ ਜਿੱਥੇ ਟਾਰਗੇਟ ਕੀਤਾ ਜਾਂਦਾ ਤੇ ਉੱਥੇ ਉਹਨਾਂ ਦੇ ਲਈ ਗਲਤ ਸ਼ਬਦਾਵਲੀ ਜਾਂ ਗਲਤ ਤੱਥ ਤੇ ਆંકੜੇ ਪੇਸ਼ ਕੀਤੇ ਜਾਂਦੇ ਨੇ, ਯਾਨੀ ਕਿ ਗੁੰਮਰਾਹ ਕੀਤਾ ਜਾਂਦਾ ਹੈ। ਰਾਮਾ ਮੰਡੀ ਦਾ ਰੁੱਖ ਕਰਾਂਗੇ। ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਾਲੇ ਪਾਸਿਓਂ ਰਾਮਸਰਾ ਰੋਡ ਤੇ ਇੱਕ ਟਰੱਕ ਆ ਰਿਹਾ ਸੀ, ਸੇਫਟੀ ਗਾਰਡ ਦੇ ਵਿੱਚ ਫਸ ਗਿਆ ਤੇ ਇਹ ਇੱਥੇ ਵਹੀਕਲਾਂ ਦਾ ਲੰਬਾ ਜਾਮ ਜਿਹੜਾ ਲੱਗ ਗਿਆ ਸੀ। ਉਸ ਤੋਂ ਬਾਅਦ ਜਾਮ ਇੰਨਾ ਕੁ ਲੰਬਾ ਲੱਗ ਗਿਆ ਕਿ ਉੱਥੇ ਜਿਹੜੀਆਂ ਪੁਲਿਸ ਚੌਂਕੀਆਂ ਸੀਗੀਆਂ 2 ਰੇਲਵੇ ਸਟੇਸ਼ਨ ਤੇ, ਉਹਨਾਂ ਦੇ ਬਾਵਜੂਦ ਇੱਕ ਵੀ ਪੁਲਿਸ ਮੁਲਾਜ਼ਮ ਉੱਥੇ ਮੌਕੇ ਤੇ ਨਹੀਂ ਪੁੱਜਿਆ। ਅਖੀਰ ਕਈ ਘੰਟਿਆਂ ਬਾਅਦ ਇਸ ਟ੍ਰੈਫਿਕ ਜਾਮ ਨੂੰ ਜਿਹੜਾ ਉਹ ਖੁਲਵਾਇਆ ਗਿਆ ਸੀਗਾ। ਦੱਸਦੇ ਆ ਕਿ ਉੱਥੇ ਕਾਫੀ ਲੋਕ ਜਿਹੜੇ ਆ ਫਸੇ ਰਹੇ,
ਕਈ ਵਿੱਚ ਬਿਮਾਰ ਵੀ ਸੀਗੇ ਤੇ ਕਈ ਗਰਮੀ ਕਰਕੇ ਕਈਆਂ ਨੇ ਆਪਣੀਆਂ ਮੰਜ਼ਿਲਾਂ ਤੇ ਪਹੁੰਚਣਾ ਸੀ, ਪਰ ਪੁਲਿਸ ਦੀ ਨਾਅਹਿਲੀਅਤ ਤੇ ਵੇਖੋ ਕਿ 2 ਚੌਂਕੀਆਂ ਹੋਣ ਦੇ ਬਾਵਜੂਦ ਵੀ ਇਹ ਟ੍ਰੈਫਿਕ ਜਾਮ ਕਾਫੀ ਟਾਈਮ ਲੱਗਿਆ ਰਿਹਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਕੈਬਨਿਟ ਨੇ ਘਰ ਘਰ ਕਣਕ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ 1.54 ਕਰੋੜ ਲੋਕਾਂ ਨੂੰ ਰਾਹਤ ਮਿਲਣ ਦੀ ਗੱਲ ਕਹੀ ਗਈ ਹੈ। ਇਹ ਸਕੀਮ 1 ਅਕਤੂਬਰ ਤੋਂ ਅਮਲ ਦੇ ਵਿੱਚ ਆ ਜਾਊਗੀ। ਇਹਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਇੱਥੇ ਕਿ ਇਸ ਦੇ ਨਾਲ ਸਰਕਾਰੀ ਖਜ਼ਾਨੇ ਤੇ 670 ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਦੇ ਨਾਲ ਹੀ ਆਪਾਂ ਚਰਚਾ ਵੀ ਕਰਕੇ ਹਟੇ ਹਾਂ ਕਿ ਹੁਣੇ ਇਸੇ ਪ੍ਰੋਗਰਾਮ ਦੇ ਵਿੱਚ ਮਿੰਟੂ ਜੀ ਨੇ ਬਾਅਦ ਤਫਸੀਲ ਇਹ ਗੱਲ ਦੱਸੀ ਹੈ ਕਿ ਜਿਹੜੀਆਂ ਨੌਕਰੀਆਂ ਜਾਂ ਸਰਕਾਰ ਨੇ ਜੋ ਦਾਅਵੇ ਕੀਤੇ ਆ ਤਾਂ ਉਹਨਾਂ ਦਾਅਵਿਆਂ ਨੂੰ ਪੁਗਾਉਣ ਦੇ ਲਈ ਕਿੰਨਾ ਹੋਰ ਸਰਕਾਰ ਨੂੰ ਵਿੱਤੀ ਜਿਹੜੇ ਆ ਸੋਰਸਸ ਹੋਰ ਜਨਰੇਟ ਕਰਨੇ ਪੈਣਗੇ ਤੇ ਜੇਕਰ ਆਟਾ ਪਹੁੰਚਾਉਂਦੀ ਹੈ ਸਰਕਾਰ ਤੇ ਉਹਦੇ ਫਾਇਦੇ ਜਾਂ ਉਹਦੇ ਡਰਾਬੈਕਸ, ਉਹਦੇ ਨੁਕਸਾਨ ਕੀ ਨੇ। ਪਟਿਆਲਾ ਦੀ ਗੱਲ ਕਰਾਂਗੇ ਜਿੱਥੇ ਖਾਲਿਸਤਾਨ ਮੁੱਦੇ ਤੇ ਮਾਰਚ ਕੱਢਣ ਦੇ ਦੌਰਾਨ 29 ਅਪ੍ਰੈਲ ਨੂੰ ਪਟਿਆਲਾ ਦੇ ਵਿੱਚ ਸਿੱਖ ਅਤੇ ਹਿੰਦੂ ਕਾਰਕੁਨਾਂ ਦੇ ਦਰਮਿਆਨ ਹੋਏ ਟਕਰਾਅ ਸੰਬੰਧੀ ਮੁੱਖ ਸਾਜ਼ਿਸ਼ ਘਾੜੇ ਕਰਾਰ ਦਿੱਤੇ ਗਏ ਸਿੱਖ ਨੌਜਵਾਨ ਬਲਜਿੰਦਰ ਸਿੰਘ ਪਰਵਾਨਾ ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ ਸਮੇਤ 6 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਭੜਕਾਊ ਪ੍ਰਚਾਰ ਦੇ ਦੋਸ਼ ਹੇਠ ਪੰਡਤ ਅਸ਼ਵਨੀ ਗੱਗੀ, ਰਜਿੰਦਰ ਸਿੰਘ ਸਮਾਣਾ, ਦਵਿੰਦਰ ਸਿੰਘ ਜੀਂਦ ਅਤੇ ਫਤਿਹਗੜ੍ਹ ਦਾ ਰਹਿਣ ਵਾਲੇ ਨੇ ਵਾਸੂਦੇਵ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। 2 ਗੁੱਟਾਂ ਦੇ ਦਰਮਿਆਨ ਹੋਏ ਟਕਰਾਅ ਦੇ ਸਬੰਧ ਦੇ ਵਿੱਚ ਹੁਣ ਤੱਕ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪੁਲਿਸ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਹੋਰ ਕਈ ਤੱਥ ਤੇ ਅੰਕੜੇ ਪੇਸ਼ ਕੀਤੇ ਨੇ। ਪਟਿਆਲਾ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਅਤੇ ਐਸਐਸਪੀ ਦੀਪਕ ਪਾਰਸ ਨੇ ਪ੍ਰੈਸ ਕਾਨਫਰੰਸ ਕਰਕੇ ਪਰਵਾਨਾ ਨੂੰ ਮੁਹਾਲੀ ਤੋਂ ਗ੍ਰਿਫਤਾਰ ਕਰਨ ਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਸੀਗੀ। ਇੱਥੇ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਾਂਗੇ ਤੇ ਕੱਲ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਨੇ ਕਦਰਦਰ ਦੇ ਵਿੱਚ ਜਿਹੜੀਆਂ ਖੇਡਾਂ ਹੋਈਆਂ ਨੇ ਉਹਨਾਂ ਨੂੰ ਪੂਰਾ ਕਵਰ ਕੀਤਾ। ਅੱਜ ਉਸੇ ਸਬੰਧ ਦੇ ਵਿੱਚ ਆਪਾਂ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਖੇਡਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਤੇ ਖੇਡਾਂ ਦੇ ਸਮਾਗਮਾਂ ਦੇ ਦੌਰਾਨ ਆਪਣੇ ਬੱਚਿਆਂ ਨੂੰ ਕਿਵੇਂ ਉਤਸ਼ਾਹਿਤ ਕਰੀਏ ਜਾਂ ਇਸੇ ਦਰਮਿਆਨ ਜਿਹੜੀਆਂ ਸਾਡੀਆਂ ਸੱਭਿਆਚਾਰਕ ਗਤੀਵਿਧੀਆਂ ਸਰਗਰਮੀਆਂ ਹੁੰਦੀਆਂ ਨੇ ਉਹਨਾਂ ਲਈ ਆਪਣੇ ਨੌਜਵਾਨ ਮੁੰਡੇ ਕੁੜੀਆਂ ਧੀਆਂ ਪੁੱਤਾਂ ਨੂੰ ਇਨਕਰੇਜ ਉਤਸ਼ਾਹਿਤ ਕਿਵੇਂ ਕਰੀਏ, ਇਸੇ ਬਾਬਤ ਆਪਾਂ ਚਰਚਾ ਕਰਾਂਗੇ। ਤੁਸੀਂ ਸਾਰੇ ਜ਼ਰੂਰ ਇਸ ਦੇ ਵਿੱਚ ਆਪਣੀ ਹਿੱਸੇਦਾਰੀ ਪਾਇਓ। ਕਾਲ ਦੇ ਜ਼ਰੀਏ ਤੁਸੀਂ ਪ੍ਰੋਗਰਾਮ ਦੇ ਜੁੜ ਸਕਦੇ ਹੋ। ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਗੱਲ, ਆਪਣਾ ਕਮੈਂਟ ਰੱਖ ਸਕੋਗੇ। 408 272 5200। ਅੱਜ ਕੁਝ ਕਾਰਨਾਂ ਕਰਕੇ ਸਿੱਖ ਹਿਸਟਰੀ ਤੁਸੀਂ ਇਸ ਪ੍ਰੋਗਰਾਮ ਤੋਂ ਹੁਣ ਬਾਅਦ ਸੁਣੋਗੇ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ, ਜਿਹਦੇ ਵਿੱਚ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਮੈਨੂੰ ਪ੍ਰਵੀਨ ਸ਼ਰਮਾ ਦੀ ਇਜਾਜ਼ਤ। ਸਤਿ ਸ਼੍ਰੀ ਅਕਾਲ।